ਸਾਡੀ ਕੌਮ ਨੂੰ ਨਿਗਾਰ ਵੱਲ ਸੁੱਟਣ ਲਈ ਤੇ ਇਹੋ ਜਿਹਾ ਮਾਹੌਲ ਸਿਰਜਣ ਲਈ ਕਿ ਸਿੱਖਾਂ ਦੀ ਜਿਹੜੀ ਨਵੀਂ ਪੌਦ ਆ ਉਹ ਨਾਵਾਚਕ ਵਿਚਾਰਾਂ ਨਾਲ ਭਰ ਜੇ, ਉਹਦੇ ਮਨ ਵਿੱਚ ਚੜ੍ਹਦੀ ਕਲਾ ਦਾ ਅਹਿਸਾਸ ਨਾ ਰਵੇ। ਉਲਟਾ 15 ਤੋਂ 25 ਸਾਲ ਦੇ ਵਿਚਾਲੇ ਦੀ ਜਿੰਨੀ ਸਿੱਖ ਆਬਾਦੀ ਆ, ਸਾਡੇ ਨੌਜਵਾਨ ਮੁੰਡੇ ਕੁੜੀਆਂ, ਸਿੱਖ ਯੂਥ, ਉਹ ਆਪਣੇ ਧਰਮ ਬਾਰੇ, ਆਪਣੇ ਇਤਿਹਾਸ ਬਾਰੇ ਬੇਗਾਨਾਪਣ ਜਿਹਾ ਜਾਵੇ ਉਹਨਾਂ 'ਚ। ਇਸ ਸਾਰੇ ਕਾਸੇ ਲਈ ਇੰਡੀਅਨ ਸਟੇਟ ਵੱਲੋਂ ਤੇ ਸਾਡੀ ਕੌਮ ਦੇ ਹੋਰ ਦੁਸ਼ਮਣਾਂ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਲਾਰੈਂਸ ਆਫ ਪੰਜਾਬ ਕੋਈ ਡਾਕੂਮੈਂਟਰੀ ਬਣਾਈ। ਲਾਰੈਂਸ ਪੰਜਾਬ ਦਾ ਇੱਕ ਗੁੰਡਾ ਜਿਹਨੇ ਸਾਰੇ ਦੁਨੀਆ ਭਰ ਦੇ ਵਿੱਚ ਜਿਹੜੇ ਸਾਡੀ ਕੌਮ ਦੇ ਖਿਲਾਫ ਇੰਡੀਅਨ ਸਟੇਟ ਵੱਲੋਂ ਪ੍ਰੋਜੈਕਟ ਚੱਲ ਰਹੇ ਨੇ, ਜਿਹੜੇ ਲੋਕ ਕਿਸੇ ਵੀ ਤਰੀਕੇ ਨਾਲ ਸਿੱਖ ਕੌਮ ਦਾ ਮਿਆਰ ਉੱਚਾ ਕਰਨ 'ਚ, ਸਤਿਕਾਰ ਉੱਚਾ ਕਰਨ 'ਚ ਕਿਸੇ ਤਰੀਕੇ ਨਾਲ ਉਹਨਾਂ ਦੇ ਦਿਲਾਂ 'ਚ ਦਹਿਸ਼ਤ ਪਾਉਣੀ, ਇਹ ਸਾਰੇ ਕਾਸੇ ਲਈ ਲਾਰੈਂਸ ਬਿਸ਼ਨੋਈ ਤੇ ਉਹਦਾ ਇੱਕ ਗੈਂਗ ਆ। ਲਾਰੈਂਸ ਬਿਸ਼ਨੋਈ ਬਾਰੇ ਸਾਡੇ ਭਾਈਚਾਰੇ 'ਚ ਬਹੁਤਾ ਕਰਕੇ ਇੱਕ ਗੁੰਡਾ, ਬਦਮਾਸ਼ ਜਾਂ ਇੱਕ ਮਾੜਾ ਬੰਦਾ ਇੱਥੇ ਤੱਕ ਨਹੀਂ ਮੰਨਿਆ ਜਾਂਦਾ। ਇਹ ਮੰਨਿਆ ਜਾਂਦਾ ਕਿ ਭਾਰਤ ਸਰਕਾਰ ਨੇ ਉਹਨੂੰ ਪੰਜਾਬ ਤੋਂ ਬਹੁਤ ਦੂਰ ਗੁਜਰਾਤ, ਅਹਿਮਦਾਬਾਦ ਵਾਲੇ ਪਾਸੇ ਬਿਲਕੁਲ ਸੇਫ ਜ਼ੋਨ ਵਿੱਚ ਰੱਖਿਆ ਹੋਇਆ ਤੇ ਸਾਰੇ ਭਾਰਤ ਦੇ ਵਿੱਚ ਮੈਨੂੰ ਲੱਗਦਾ ਪਹਿਲਾ ਕੇਸ ਆ ਕਿ ਅਦਾਲਤਾਂ ਦੇ ਰਾਹੀਂ ਕਿਸੇ ਵੀ ਸੂਬੇ 'ਚ ਇਹਨੂੰ ਲਿਜਾ ਨਹੀਂ ਸਕਦੇ। ਹੁਣ ਇਹ ਗੱਲ ਇੱਕ ਪਾਸਿਓਂ ਲੱਗਦਾ ਵੀ ਚਲੋ ਜੀ ਉਹ ਬੰਦਾ ਬੜਾ ਮਾੜਾ ਹੋਣਾ ਤੇ ਉਹਦਾ ਅਪਰਾਧਾਂ ਨੂੰ ਰੋਕਣ ਦੇ ਲਈ, ਉਹਦੇ ਜੁਰਮ ਨੂੰ ਵਾਧੇ ਨੂੰ ਰੋਕਣ ਲਈ ਸ਼ਾਇਦ ਇੱਥੇ ਇਹ ਕਾਨੂੰਨ ਦੀ ਕੋਈ ਪ੍ਰਕਿਰਿਆ ਕੱਢੀ ਗਈ ਆ ਕਿ ਇਹਨੂੰ ਜੀ ਇਸ ਜੇਲ੍ਹ ਦੇ ਵਿੱਚ ਜੇ ਕਿਸੇ ਨੇ ਗੱਲ ਕਰਨੀ ਆ ਕੇ ਕਰ ਲੋ, ਕਿਸੇ ਸੂਬੇ ਦੀ ਪੁਲਿਸ ਇੱਥੇ ਇਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਪਰ ਉਹ ਸਾਰੇ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਵਾਰਦਾਤਾਂ 'ਚ, ਕਤਲੋਗਾਰ ਦੇ ਵਿੱਚ, ਖਾਸ ਤੌਰ ਤੇ ਸਾਡੀ ਧਰਮ, ਸਾਡੀ ਕੌਮ ਦੇ ਉਲਟ ਚੱਲਦੇ ਵਰਤਾਰਿਆਂ ਦੇ ਵਿੱਚ ਉਹਦਾ ਹਿੱਸਾ ਹੁੰਦਾ ਕਿ ਕਿਵੇਂ ਅਜੋਕੀ ਗਾਇਕੀ ਰਾਹੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀਆਂ ਧੱਜੀਆਂ ਉਡਾਉਣ ਦੇ ਲਈ ਲੋਕਾਂ ਨੂੰ ਪ੍ਰੇਰਨਾ ਦਿੱਤੀ ਜਾ ਰਹੀ ਹੈ। ਅੱਜ ਦੀ ਗਾਇਕੀ ਇਹ ਕਹਿੰਦੀ ਆ ਕਿ ਮੂੰਹ ਸਿਰ ਮੁੰਨੋ, ਜਰਦੇ ਖਾਓ, ਨਸ਼ੇ ਕਰੋ, ਜੇ ਤੂੰ ਸ਼ਰਾਬ ਨਹੀਂ ਪੀਂਦਾ ਤੂੰ ਬੰਦਾ ਹੀ ਨਹੀਂ, ਤੂੰ ਮਤਲਬ ਪੱਗ ਲਹਾਉਣੀ ਆ, ਸਿੱਖਾਂ ਦੇ ਮੁੰਡਿਆਂ ਨੂੰ ਨਸ਼ੇੜੀ ਬਣਾਉਣਾ, ਅਯਾਸ਼ ਬਣਾਉਣਾ, ਬਦਮਾਸ਼ ਬਣਾਉਣਾ। ਤੋ ਸਾਡੇ ਸਮਾਜ ਨੂੰ ਪਲਿਊਟ ਕਰਨ ਲਈ, ਸਾਡੇ ਸਿੱਖ ਕੌਮ ਨੂੰ ਬੁਨਿਆਦਾਂ ਜਿਹੜੀਆਂ ਸਾਡੇ ਧਰਮ ਦੀਆਂ ਨੇ ਉਹਦੇ ਤੋਂ ਦੂਰ ਕਰਨ ਲਈ ਬਹੁਤ ਵੱਡਾ ਇੱਥੇ ਇੱਕ ਗਾਇਕੀ ਰਾਹੀਂ ਯਤਨ ਚੱਲ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਕੌਮ ਨੂੰ ਨਿਗਾਰ ਵੱਲ ਸੁੱਟਣ ਲਈ ਤੇ ਇਹੋ ਜਿਹਾ ਮਾਹੌਲ ਸਿਰਜਣ ਲਈ ਕਿ ਸਿੱਖਾਂ ਦੀ ਜਿਹੜੀ ਨਵੀਂ ਪੌਦ ਆ ਉਹ ਨਾਵਾਚਕ ਵਿਚਾਰਾਂ ਨਾਲ ਭਰ ਜੇ, ਉਹਦੇ ਮਨ ਵਿੱਚ ਚੜ੍ਹਦੀ ਕਲਾ ਦਾ ਅਹਿਸਾਸ ਨਾ ਰਵੇ। ਉਲਟਾ 15 ਤੋਂ 25 ਸਾਲ ਦੇ ਵਿਚਾਲੇ ਦੀ ਜਿੰਨੀ ਸਿੱਖ ਆਬਾਦੀ ਆ, ਸਾਡੇ ਨੌਜਵਾਨ ਮੁੰਡੇ ਕੁੜੀਆਂ, ਸਿੱਖ ਯੂਥ, ਉਹ ਆਪਣੇ ਧਰਮ ਬਾਰੇ, ਆਪਣੇ ਇਤਿਹਾਸ ਬਾਰੇ ਬੇਗਾਨਾਪਣ ਜਿਹਾ ਜਾਵੇ ਉਹਨਾਂ 'ਚ। ਇਸ ਸਾਰੇ ਕਾਸੇ ਲਈ ਇੰਡੀਅਨ ਸਟੇਟ ਵੱਲੋਂ ਤੇ ਸਾਡੀ ਕੌਮ ਦੇ ਹੋਰ ਦੁਸ਼ਮਣਾਂ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਹੁਣ ਜਦੋਂ ਅਸੀਂ ਆਪਣੀ ਕੌਮ ਦਾ, ਖਾਲਿਸਤਾਨ ਦਾ ਕੇਸ ਪੁੱਟ ਕਰਦੇ ਹਾਂ, ਪੇਸ਼ ਕਰਦੇ ਹਾਂ, ਤਾਂ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਆਪਾਂ ਸਾਰੇ ਪੱਖਾਂ ਤੋਂ ਗੱਲ ਕਰਿਆ ਕਰੀਏ। ਤੋਂ ਮੈਨੂੰ ਅੱਜ ਇਹ ਗੱਲ ਇੱਥੇ ਚਰਚਾ ਕਰਨ ਦੇ ਲਈ ਬੜਾ ਸਹੀ ਵਕਤ ਲੱਗ ਰਿਹਾ, ਕਿਉਂਕਿ ਕੋਈ ਘਟਨਾ ਵਾਪਰਦੀ ਆ ਤਾਂ ਉਹਦੇ ਬਹਾਨੇ ਆਪਾਂ ਸਾਰਾ ਪੱਖ ਪੇਸ਼ ਕਰਨ ਜੋਗੇ ਹੁੰਦੇ। ਇਹਨਾਂ ਦਿਨਾਂ ਦੇ ਵਿੱਚ ਇੱਕ ਰੌਲਾ ਪਿਆ ਹੋਇਆ ਹੈ ਕਿ ਜੀ ਲਾਰੈਂਸ ਆਫ ਪੰਜਾਬ
ਕੋਈ ਡਾਕੂਮੈਂਟਰੀ ਬਣਾਈ ਹੈ। ਲਾਰੈਂਸ ਪੰਜਾਬ ਦਾ ਇੱਕ ਗੁੰਡਾ ਜਿਹਨੇ ਸਾਰੇ ਦੁਨੀਆ ਭਰ ਦੇ ਵਿੱਚ ਜਿਹੜੇ ਸਾਡੀ ਕੌਮ ਦੇ ਖਿਲਾਫ ਇੰਡੀਅਨ ਸਟੇਟ ਵੱਲੋਂ ਪ੍ਰੋਜੈਕਟ ਚੱਲ ਰਹੇ ਨੇ, ਆਪਾਂ ਨੂੰ ਪਤਾ ਹੈ ਕਿ ਕਿਵੇਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਜਥੇਦਾਰ ਨਿੱਜਰ ਦੀ ਸ਼ਹਾਦਤ ਹੋਈ ਜਾਂ ਕੁਝ ਹੋਰ ਇਹੋ ਜਿਹੀਆਂ ਵਾਰਦਾਤਾਂ ਜਿਨ੍ਹਾਂ ਨਾਲ ਸਾਡਾ ਵਕਾਰ ਘਟਦਾ ਹੈ ਸਿੱਖਾਂ ਦਾ, ਸਾਡੀਆਂ ਪੰਥਕ ਸਫਾ 'ਚ ਵਿਚਰਦੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਕੇ ਕਤਲ ਕਰਨ ਤੱਕ ਦੀਆਂ ਗੱਲਾਂ, ਜਾਂ ਜਿਹੜੇ ਲੋਕ ਕਿਸੇ ਵੀ ਤਰੀਕੇ ਨਾਲ ਸਿੱਖ ਕੌਮ ਦਾ ਮਿਆਰ ਉੱਚਾ ਕਰਨ 'ਚ, ਸਤਿਕਾਰ ਉੱਚਾ ਕਰਨ 'ਚ ਕਿਸੇ ਤਰੀਕੇ ਨਾਲ ਉਹਨਾਂ ਦੇ ਦਿਲਾਂ 'ਚ ਦਹਿਸ਼ਤ ਪਾਉਣੀ, ਇਹ ਸਾਰੇ ਕਾਸੇ ਲਈ ਲਾਰੈਂਸ ਬਿਸ਼ਨੋਈ ਤੇ ਉਹਦਾ ਇੱਕ ਗੈਂਗ ਆ ਜਿਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ। ਲਾਰੈਂਸ ਬਿਸ਼ਨੋਈ ਬਾਰੇ ਸਾਡੇ ਭਾਈਚਾਰੇ 'ਚ ਬਹੁਤਾ ਕਰਕੇ ਇੱਕ ਗੁੰਡਾ ਬਦਮਾਸ਼ ਜਾਂ ਇੱਕ ਮਾੜਾ ਬੰਦਾ ਇੱਥੇ ਤੱਕ ਨਹੀਂ ਮੰਨ ਲਿਆ ਜਾਂਦਾ। ਇਹ ਮੰਨਿਆ ਜਾਂਦਾ ਕਿ ਭਾਰਤ ਸਰਕਾਰ ਨੇ ਉਹਨੂੰ ਪੰਜਾਬ ਤੋਂ ਬਹੁਤ ਦੂਰ ਗੁਜਰਾਤ, ਅਹਿਮਦਾਬਾਦ ਵਾਲੇ ਪਾਸੇ ਬਿਲਕੁਲ ਸੇਫ ਜ਼ੋਨ ਵਿੱਚ ਰੱਖਿਆ ਹੋਇਆ, ਤੇ ਸਾਰੇ ਭਾਰਤ ਦੇ ਵਿੱਚ ਮੈਨੂੰ ਲੱਗਦਾ ਪਹਿਲਾ ਕੇਸ ਆ ਕਿ ਅਦਾਲਤਾਂ ਦੇ ਰਾਹੀਂ ਤੁਸੀਂ ਕਿਸੇ ਵੀ ਸੂਬੇ 'ਚ ਇਹਨੂੰ ਲਿਜਾ ਨਹੀਂ ਸਕਦੇ। ਹੁਣ ਇਹ ਗੱਲ ਇੱਕ ਪਾਸਿਓਂ ਲੱਗਦਾ ਵੀ ਚਲੋ ਜੀ ਉਹ ਬੰਦਾ ਬੜਾ ਮਾੜਾ ਹੋਣਾ ਤੇ ਉਹਦਾ ਅਪਰਾਧਾਂ ਨੂੰ ਰੋਕਣ ਦੇ ਲਈ, ਉਹਦੇ ਜੁਰਮ ਨੂੰ ਵਾਧੇ ਨੂੰ ਰੋਕਣ ਲਈ ਸ਼ਾਇਦ ਇੱਥੇ ਇਹ ਕਾਨੂੰਨ ਦੀ ਕੋਈ ਪ੍ਰਕਿਰਿਆ ਕੱਢੀ ਗਈ ਆ ਕਿ ਇਹਨੂੰ ਜੀ ਇਸ ਜੇਲ੍ਹ ਦੇ ਵਿੱਚ ਹੀ ਜੇ ਕਿਸੇ ਨੇ ਗੱਲ ਕਰਨੀ ਆ ਕੇ ਕਰ ਲੋ, ਕਿਸੇ ਸੂਬੇ ਦੀ ਪੁਲਿਸ ਇੱਥੇ ਇਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਪਰ ਉਹ ਸਾਰੇ ਭਾਰਤ ਵਿੱਚ ਜਾਂ ਭਾਰਤ ਤੋਂ ਬਾਹਰ ਵਾਰਦਾਤਾਂ 'ਚ, ਕਤਲੋਗਾਰਦ ਵਿੱਚ, ਖਾਸ ਤੌਰ ਤੇ ਸਾਡੀ ਧਰਮ, ਸਾਡੀ ਕੌਮ ਦੇ ਉਲਟ ਚੱਲਦੇ ਵਰਤਾਰਿਆਂ ਦੇ ਵਿੱਚ ਉਹਦਾ ਹਿੱਸਾ ਹੁੰਦਾ। ਜਿਨ੍ਹਾਂ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਦੋਂ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੇ ਇਹ ਗੱਲ ਮੰਨੀ ਕਿ ਸਾਨੂੰ ਲੱਗਦਾ ਸੀ ਕਿ ਸਿੱਧੂ ਮੂਸੇਵਾਲਾ ਇੱਕ ਆਮ ਕਲਾਕਾਰ ਆ ਤੇ ਬਹੁਤ ਸਾਰੇ ਉਹਦੇ ਜਿਹੜੇ ਗਾਇਕੀ ਦੇ ਤੱਤ ਨੇ ਜਾਂ ਪੱਖ ਨੇ ਉਹ ਸਾਨੂੰ ਪ੍ਰਵਾਨ ਵੀ ਨਹੀਂ। ਪਰ ਕਹਿੰਦੇ ਉਹਦੇ ਕਤਲ ਤੋਂ ਬਾਅਦ ਅਸੀਂ ਇਹ ਸੋਚ ਰਹੇ ਹਾਂ ਵੀ ਇਹਦਾ ਕਤਲ ਜਿਹੜਾ ਹੈ ਇੰਡੀਅਨ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਮੂਹਰੇ ਲਾ ਕੇ ਕਰਵਾਇਆ ਤੇ ਇਹਦੀ ਕੋਈ ਕਹਾਣੀ ਹੋਰ ਹੈ। ਅਸੀਂ ਵੀ, ਮੈਂ ਖੁਦ ਸਿੱਧੂ ਮੂਸੇਵਾਲੇ ਦੀ ਗਾਇਕੀ ਨਾਲ ਬਹੁਤ ਸਾਰੀਆਂ ਗੱਲਾਂ ਕਰਕੇ ਅਸਹਿਮਤ ਸੀ। ਮੈਂ ਖੁਦ ਉਹਨਾਂ ਵਿੱਚੋਂ ਆ ਜਿਨ੍ਹਾਂ ਨੇ ਅਕਾਲ ਤਖਤ ਉੱਤੇ ਸਿੱਧੂ ਮੂਸੇਵਾਲੇ ਦਾ ਮਸਲਾ ਲੈ ਕੇ ਗਏ ਸੀ ਜਦੋਂ ਉਹਨੇ ਮਾਈ ਭਾਗ ਕੌਰ ਦੇ ਮੁਤਲਕ ਕੋਈ ਗੱਲ ਕਹੀ ਸੀ। ਬਾਅਦ ਵਿੱਚ ਵਿਚਾਲੇ ਬੰਦੇ ਪਏ, ਉਹਨਾਂ ਨੇ ਚਲੋ ਉਹਦਾ ਪੱਖ ਦੱਸਿਆ ਕਿ ਤੁਹਾਨੂੰ ਉਹਦੀ ਗੱਲ ਉਹ ਜਾਂ ਉਹ ਸਹੀ ਤਰੀਕੇ ਨਾਲ ਕਹਿ ਨਹੀਂ ਸਕਿਆ ਜਾਂ ਸਿੱਖ ਜਗਤ ਨੂੰ ਉਹਦੀ ਗੱਲ ਮਾੜੀ ਲੱਗੀ, ਪਰ ਉਹ ਬੰਦਾ ਮਾੜਾ ਨਹੀਂ ਹੈਗਾ। ਉਹਦੇ ਗੀਤਾਂ ਨੂੰ ਜਾਂ ਉਹਦੀ ਗਾਇਕੀ ਨੂੰ ਪੰਜਾਬ ਦਾ ਜਿਹੜਾ ਆਮ ਸਿੱਖ ਨੌਜਵਾਨ ਸੀ ਜਾਂ ਦੁਨੀਆ ਭਰ ਦੇ ਵਿੱਚ ਖਿਲਰਿਆ ਹੋਇਆ ਜਿਹੜਾ ਸਾਡਾ ਨੌਜਵਾਨ ਵਰਗ ਸੀ, ਉਹ ਬਾਕੀ ਗਾਇਕਾਂ ਵਾਂਗੂ ਸੁਣੇ ਕਰੇ ਤਾਂ ਸਾਨੂੰ ਕੀ ਕਈ ਗਾਉਂਦੇ ਫਿਰਦੇ ਇੱਥੇ। ਪਰ ਉਹਦੇ ਵਿੱਚ ਇਹ ਸੀ ਵੀ ਜਿਹੜੀਆਂ ਸਾਡੀਆਂ ਰੂਟਸ ਨੇ, ਪੇਂਡੂਪੁਣਾ, ਸਧਾਰਨਪੁਣਾ, ਸਹਿਜਤਾ, ਪੱਗ ਬੰਨ੍ਹ ਕੇ ਰੱਖਣੀ। ਹੁਣ ਇੱਕ ਗਾਇਕੀ ਜਿਹਦੇ ਬਾਰੇ ਅਸੀਂ ਇੱਥੇ, ਮੈਂ ਖੁਦ ਇਸ ਪ੍ਰੋਗਰਾਮ 'ਚ ਚਰਚਾ ਕੀਤੀ ਆ ਕਿ ਕਿਵੇਂ ਅਜੋਕੀ ਗਾਇਕੀ ਰਾਹੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀਆਂ ਧੱਜੀਆਂ ਉਡਾਉਣ ਦੇ ਲਈ ਲੋਕਾਂ ਨੂੰ ਪ੍ਰੇਰਨਾ ਦਿੱਤੀ ਜਾ ਰਹੀ ਹੈ। ਅੱਜ ਦੀ ਗਾਇਕੀ ਇਹ ਕਹਿੰਦੀ ਆ ਕਿ ਮੂੰਹ ਸਿਰ ਮੁੰਨੋ, ਜਰਦੇ ਖਾਓ, ਨਸ਼ੇ ਕਰੋ, ਜੇ ਤੂੰ ਸ਼ਰਾਬ ਨਹੀਂ ਪੀਂਦਾ ਤੂੰ ਬੰਦਾ ਹੀ ਨਹੀਂ, ਤੂੰ ਮਤਲਬ ਪੱਗ ਲਹਾਉਣੀ ਆ, ਸਿੱਖਾਂ ਦੇ ਮੁੰਡਿਆਂ ਨੂੰ ਨਸ਼ੇੜੀ ਬਣਾਉਣਾ, ਅਯਾਸ਼ ਬਣਾਉਣਾ, ਬਦਮਾਸ਼ ਬਣਾਉਣਾ, ਸਿੱਖਾਂ ਨੂੰ ਨੈਤਿਕਤਾ ਤੋਂ ਦੂਰ ਕਰਨਾ, ਬਗਾਨੀਆਂ ਧੀਆਂ ਭੈਣਾਂ ਦੇ ਉਲਟ ਉਹਨਾਂ ਨੂੰ ਆਸ਼ਕ ਪੱਠੇ ਬਣਾਉਣਾ। ਮਤਲਬ ਜਿੰਨੀ ਗੰਦਗੀ ਕਿਸੇ ਮਨੁੱਖ 'ਚ ਹੋ ਸਕਦੀ ਆ, ਉਹ ਆਪਾਂ ਸੁਣੀ ਆ ਨਾ ਗੱਲ ਵੀ ਕਹਿੰਦੇ ਜੀ ਕਿਸੇ ਨੇ, ਵੱਡੇ ਥਿੰਕਰ ਨੇ ਕਿਹਾ ਹੈ ਕਿ ਮੈਨੂੰ ਉਸ ਖਿੱਤੇ ਦੇ ਕਿਸੇ ਖਿੱਤੇ ਦੇ ਗਾਣੇ ਲਿਆ ਕੇ ਦੇ ਦਿਓ ਵੀ ਉੱਥੋਂ ਦੇ ਮੁੰਡੇ ਕੁੜੀਆਂ ਕਿਹੋ ਜਿਹੇ ਗਾਣੇ ਸੁਣਦੇ ਆ ਤੇ ਮੈਂ ਤੁਹਾਨੂੰ ਦੱਸ ਦੂੰ ਵੀ ਉਹ ਕਿਹੋ ਜਿਹੇ ਨੇ। ਸੋ ਸਾਡੇ ਸਮਾਜ ਨੂੰ ਪਲਿਊਟ ਕਰਨ ਲਈ, ਸਾਡੇ ਸਿੱਖ ਕੌਮ ਨੂੰ ਬੁਨਿਆਦਾਂ ਜਿਹੜੀਆਂ ਸਾਡੇ ਧਰਮ ਦੀਆਂ ਨੇ ਉਹਦੇ ਤੋਂ ਦੂਰ ਕਰਨ ਲਈ ਬਹੁਤ ਵੱਡਾ ਇੱਥੇ ਇੱਕ ਗਾਇਕੀ ਰਾਹੀਂ ਯਤਨ ਚੱਲ ਰਿਹਾ।
ਔਰ ਇਸ ਗੱਲ ਦੇ ਉੱਤੇ ਇੱਕ ਵੇਲਾ ਸੀ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਦੇ ਵਿੱਚ ਸੈਮੀਨਾਰ ਹੁੰਦੇ ਸੀ। ਮੈਂ ਖੁਦ ਉੱਥੇ ਇੱਕ ਵਾਰੀ ਸਰਦਾਰ ਰਘਵੀਰ ਸਿੰਘ ਉਹਨਾਂ ਨੇ ਮੈਨੂੰ ਵੀ ਉੱਥੇ ਮੌਕਾ ਦਿੱਤਾ। ਬੜੀ ਵੱਡੇ ਪੱਧਰ ਦੇ ਉੱਤੇ ਘੱਟੋ ਘੱਟ 50 ਵਿਦਵਾਨਾਂ ਦਾ ਪੈਨਲ ਸੀ, ਜਿੱਥੇ ਇਹ ਚਰਚਾ ਹੋਈ ਕਿ ਕਿਵੇਂ ਇਹ ਜਿਹੜੇ ਗਾਇਕ ਨੇ ਜਾਂ ਗੀਤ ਨੇ ਕਿਵੇਂ ਸਾਡੇ ਨੌਜਵਾਨਾਂ ਦੇ ਅੰਦਰ ਉਹਨਾਂ ਨੂੰ ਆਪਦੇ ਧਰਮ ਤੋਂ ਆਪਦੇ ਸੱਭਿਆਚਾਰ ਤੋਂ ਤੋੜ ਕੇ ਉਹਨਾਂ ਨੂੰ ਯੂਪੀ ਬਿਹਾਰ ਦੇ ਗੁੰਡਿਆਂ ਬਦਮਾਸ਼ਾਂ ਵਰਗਾ ਵੀ ਤੁਸੀਂ ਤਾਂ ਇਹੋ ਜਿਹੇ ਬਣਨਾ, ਉਸ ਗਾਇਕੀ ਦੇ ਉਲਟ ਜਾਂ ਉਸ ਗੀਤਕਾਰੀ ਦੇ ਉਲਟ ਸਾਡੇ ਘਰਾਂ 'ਚ ਵੀ ਚਰਚਾ ਆਪਣੇ ਸਾਰਿਆਂ ਦੇ ਚੱਲਦੀ ਆ ਵੀ ਕਰੀ ਕੀ ਜਾਂਦੇ। ਪਰ ਸਿੱਧੂ ਮੂਸੇਵਾਲੇ ਦੀ ਗਾਇਕੀ ਜਿਹੜੀ ਸੀ ਜਾਂ ਗੀਤਕਾਰੀ ਸੀ ਉਹ ਇਸ ਰਵਾਇਤ ਦੇ ਉਲਟ ਚੱਲਦੀ ਸੀ। ਉਹ ਸਿੱਖ ਨੌਜਵਾਨ ਨੂੰ ਸਿਰ ਤੇ ਪੱਗ ਬੰਨ੍ਹ ਕੇ ਪਿੰਡ ਟਰੈਕਟਰ ਰੱਖ ਕੇ ਖੇਤੀ ਕਰਨੀ ਤੇ ਸ਼ਹਿਰੀ ਤੜਕ ਭੜਕ ਤੋਂ ਪਿਛਾਂਹ ਮੁੜ ਕੇ ਆਪਣੇ ਆਪ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲੇ ਪਾਸੇ ਤੋਰਨਾ। ਜਿਵੇਂ ਸਾਡੇ ਘਰਾਂ ਦੇ ਆਮ ਨੌਜਵਾਨ ਜਿਹੜੇ ਘਰੇਲੂ ਕੰਮਕਾਰ ਵੀ ਕਰਦੇ ਆ, ਮਾਂ ਬਾਪ ਨੂੰ, ਭੈਣ ਭਰਾ ਨੂੰ, ਮਾਂ ਆਪਣੇ ਆਲੇ ਦੁਆਲੇ ਨੂੰ ਹਰ ਇੱਕ ਨੂੰ ਬਣਦਾ ਰੁਤਬਾ ਸਤਿਕਾਰ ਦਿੰਦੇ ਆ, ਉਦਾਂ ਦੇ ਮਤਲਬ ਉਹਦੇ ਵਿੱਚ ਸੀ। ਤੇ ਉਹਦੇ ਬਹੁਤ ਸਾਰੀਆਂ ਗੱਲਾਂ ਦੇ ਨਾਲ ਅਸਹਿਮਤੀ ਅੱਜ ਵੀ ਮੇਰੀ ਹੈ ਜਾਂ ਹੋਰਾਂ ਦੀ ਵੀ ਹੋਏਗੀ। ਪਰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਦੋਂ ਸਾਡੇ ਹੀਰੋ, ਸਾਡੇ ਵੱਡੇ ਭਰਾ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਹੋਰ ਜੁਝਾਰੂ ਸਿੰਘਾਂ ਦਾ SYL ਨਹਿਰ ਵਾਲਾ ਜਿਹੜਾ ਕਾਰਨਾਮਾ, ਜਦੋਂ ਉਹਦੇ ਬਾਰੇ ਕਿੰਨੇ ਕੁ ਗਾਇਕ ਆ ਜੀ ਜਿਹੜੇ ਸਾਡੀ ਕੌਮ ਦਾ, ਸਾਡੇ ਹੱਕ ਦੀ ਗੱਲ ਜਿਹੜੀ SYL ਦੇ ਬਾਰੇ ਗਾਣਾ ਉਹਦਾ ਬਾਅਦ ਵਿੱਚ ਆਇਆ। ਸਾਡੇ ਬਹੁਤ ਸਾਰੇ ਇਹੋ ਜਿਹੇ ਭਰਾ ਜਿਹੜੇ ਸਿੱਖ ਸੰਘਰਸ਼ ਵਾਲੇ ਦਿਨਾਂ ਤੋਂ ਪਾਣੀ ਬਾਣੇ ਵਾਲੇ ਨੇ, ਉਹ ਕਿਤੇ ਉਹਨਾਂ ਨੇ ਵੀ ਜਦੋਂ ਇਸ ਗਾਣੇ ਬਾਰੇ ਗੱਲ ਕੀਤੀ ਤਾਂ ਮੈਨੂੰ ਕਿਹਾ ਕਿ ਘੁਮਾਣ ਅਸੀਂ ਤਾਂ ਬੜਾ ਹੈਰਾਨ ਆ ਵੀ ਜਿਵੇਂ ਉਹਨੇ ਧੜੱਲੇ ਨਾਲ ਕਿਹਾ ਵੀ ਜੇ ਤੁਸੀਂ ਨਾ ਹਟੇ ਫਿਰ ਬਲਵਿੰਦਰ ਜਟਾਣਾ ਆਊਗਾ ਜੇ ਤੁਸੀਂ ਇਹ ਸਾਡਾ ਪਾਣੀ ਲੁੱਟਣ ਤੋਂ ਇਸ ਤਰੀਕੇ ਨਾਲ ਜਿਹੜੀ ਗਾਇਕੀ ਸਿੱਧੂ ਮੂਸੇਵਾਲੇ ਨੇ ਪੰਜਾਬ ਲਈ ਲੜਨ ਵਾਲੇ ਨੌਜਵਾਨ ਤਿਆਰ ਕਰਨੇ, ਜਾਣੀ ਕਿ ਆਪਾਂ ਬਾਬਾ ਜਰਨੈਲ ਸਿੰਘ ਦੀ ਪੰਥ ਨੂੰ ਕੀ ਦੇਣ ਮੰਨਦੇ ਆ ਕਿ ਬਾਬੇ ਜਰਨੈਲ ਸਿੰਘ ਤੋਂ ਪਹਿਲਾਂ ਜਾਂ ਉਹਨਾਂ ਤੋਂ ਬਿਨਾਂ ਸਾਡੇ ਪੰਜਾਬ ਦੇ ਵਿੱਚ ਆਗੂ ਉਹ ਬਣੇ ਫਿਰਦੇ ਸੀ ਜਿਹੜੇ ਸਿੱਖਾਂ ਨੂੰ ਮੱਤ ਦਿੰਦੇ ਸੀ ਕਿ ਜਿਹੜਾ ਇਸ ਮੌਕੇ ਹਾਕਮ ਭਾਰਤੀ ਨਿਜ਼ਾਮ ਇਹਨੂੰ ਮੱਥਾ ਟੇਕੋ, ਤਾਂ ਚਾਹੇ ਤੁਹਾਡੇ ਉਹ ਜੁੱਤੀਆਂ ਮਾਰੇ, ਚਾਹੇ ਤੁਹਾਡੀ ਆਇਡੈਂਟੀਟੀ ਜਿਹੜੀ ਆ, ਤੁਹਾਡੇ ਹੱਕ ਜਿਹੜੇ ਆ ਉਹ ਖੋਹ ਲਵੇ, ਤੁਹਾਡੇ ਨਾਲ ਜੋ ਮਰਜ਼ੀ ਉਹ ਕਰੇ, ਪਰ ਤੁਸੀਂ ਭਾਰਤ ਮਾਤਾ ਕੀ ਜੈ ਕਹੀ ਜਾਣੀ। ਤੇ ਇਸ ਤਰ੍ਹਾਂ ਦੀ ਲੀਡਰਸ਼ਿਪ ਜਿਹੜੀ ਆਪਦੀ ਕੌਮ ਨੂੰ ਗੁੰਮਰਾਹ ਕਰਕੇ ਕੁਰਾਹੇ ਪਾ ਕੇ ਆਪਦੇ ਸਵਾਰਥ ਪੂਰੇ ਕਰ ਰਹੀ ਹੈ, ਉਹਨੂੰ ਵੰਗਾਰਨ ਵਾਲੇ, ਲਲਕਾਰਨ ਵਾਲੇ ਬੜੇ ਲੋਕ ਸੀਗੇ। 1947 ਤੋਂ 1980 ਤੱਕ ਬੜੇ ਇਹੋ ਜਿਹੇ ਆਗੂ ਨੇ ਜਿਨ੍ਹਾਂ ਨੇ ਅਕਾਲੀ ਲੀਡਰਸ਼ਿਪ ਦੀਆਂ ਗੜਬੜਾਂ ਦਾ ਵਿਰੋਧ ਕੀਤਾ, ਪਰ ਵਿਰੋਧ ਉਸ ਪੱਧਰ ਤੱਕ ਕਦੇ ਵੀ ਨਹੀਂ ਗਿਆ ਜਿੱਥੇ ਜਾਣਾ ਚਾਹੀਦਾ ਸੀ। ਮੈਂ ਬੇਨਤੀ ਕਰਦਾ ਹਾਂ, ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਪੜ੍ਹੋ। ਉਹ ਸ਼ਰੇਆਮ ਅਕਾਲੀ ਲੀਡਰਸ਼ਿਪ ਦੀ ਜਿਹੜੀ ਘਿਨਾਉਣੀ ਬਿਰਤੀ ਹੈ ਨਾ, ਨੀਚਤਾ, ਇਹਦੇ ਬਾਰੇ ਧੜੱਲੇ ਨਾਲ ਗੱਲ ਲਿਖਦੇ। ਇਹੋ ਜਿਹੀਆਂ ਉਹਨਾਂ ਦੀਆਂ ਕਈ ਟਿੱਪਣੀਆਂ ਨੇ ਜਿਹੜੀਆਂ ਇਤਿਹਾਸਕ ਮਹੱਤਤਾ ਰੱਖਦੀਆਂ। ਉਹ ਕਹਿੰਦੇ ਸੀ ਬਈ ਜਿਹੜੇ ਭੇਡਾਂ ਬੱਕਰੀਆਂ ਦੇ ਇੱਜੜ ਹੁੰਦੇ ਆ, ਜਦੋਂ ਉਹਨਾਂ ਨੂੰ ਪਤਾ ਲੱਗ ਜੇ ਵੀ ਸਾਨੂੰ ਬੁੱਚੜਖਾਨੇ ਲੈ ਆਏ ਨੇ ਤੇ ਇੱਥੇ ਅੰਦਰ ਵੱਢਣਗੇ, ਉਹਨਾਂ ਨੂੰ ਵੀ ਅਹਿਸਾਸ ਹੋ ਜਾਂਦਾ ਤਾਂ ਫਿਰ ਉਹ ਬਚ ਕੇ ਭੱਜਣ ਲਈ ਛਾਲਾਂ ਮਾਰਦੇ। ਪਰ ਧੰਨ ਹੈ ਸਾਡੀ ਕੌਮ ਜਿਹੜੀ ਇਹੋ ਜਿਹੇ ਲੀਡਰਾਂ ਦੇ ਮਗਰ ਲੱਗੀ ਫਿਰਦੀ ਆ, ਜਿਹੜੀ ਇਹਨੂੰ ਖੂਹ 'ਚ ਸੁੱਟ ਰਹੀ ਆ ਲੀਡਰਸ਼ਿਪ, ਅਕਾਲੀ ਲੀਡਰਸ਼ਿਪ, ਤੇ ਇਹ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ। ਅਕਾਲੀ ਲੀਡਰਸ਼ਿਪ ਦੇ ਉੱਤੇ ਸਰਦਾਰ ਕਪੂਰ ਸਿੰਘ ਜੀ ਦੇ ਇੰਨੇ ਤਲਖ, ਇੰਨੇ ਤਿੱਖੇ, ਉਹ ਸਿੱਧਾ ਕਹਿੰਦੇ ਹੁੰਦੇ ਸੀਗੇ ਵੀ ਇਹ ਬਹੁਤ ਨੀਚ ਨੇ। ਇਹਨਾਂ ਦੇ ਇਸ ਵਰਤਾਰੇ ਦੇ ਕਰਕੇ ਸਿੱਖ ਨੌਜਵਾਨ ਜਿਹੜੇ ਸੀ 1970 ਦੇ ਤੋਂ ਜਿਹੜਾ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਕੋਈ ਸਿੱਖੀ ਵਾਲੀ ਗੱਲ ਹੀ ਨਹੀਂ ਸੀ ਰਹੀ। ਇੱਥੋਂ ਤੱਕ ਕਿ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ
ਜਾਂ ਜਿੰਨੇ ਸਾਡੇ ਹੋਰ ਵਿਦਿਅਕ ਅਦਾਰੇ ਸੀ, PAU ਲੁਧਿਆਣਾ, ਸਭ ਥਾਂ ਦੇ ਉੱਤੇ ਲਾਲ ਹਨੇਰੀ ਝੁੱਲੀ ਹੋਈ ਸੀ। ਕਾਮਰੇਡਵਾਦ ਦਾ ਕਬਜ਼ਾ ਸੀ। ਸਿੱਖੀ ਦੀ ਗੱਲ ਕਰਨ ਵਾਲੇ ਵਿਦਿਆਰਥੀਆਂ ਲਈ ਇੰਨਾ ਮਾੜਾ ਮਾਹੌਲ ਸੀ। ਕਿਉਂ ਸੀ? ਕਿਉਂਕਿ ਅਕਾਲੀ ਲੀਡਰਸ਼ਿਪ ਨਖਿੱਧ ਹੋ ਚੁੱਕੀ ਸੀ। ਇੰਨੇ ਮਾੜੇ ਮਾਹੌਲ ਦੇ ਵਿੱਚ ਚੰਡੀਗੜ੍ਹ ਦਾ ਕੀ ਹਾਲ ਹੋਊਗਾ ਜੇ ਪੰਜਾਬ ਦਾ ਉਦੋਂ ਇੰਨਾ ਮਾੜਾ ਹਾਲ। ਭਾਈ ਗਜਿੰਦਰ ਸਿੰਘ ਦਾ ਇੱਕ ਲੇਖ ਆ, ਲੜਾਈ ਕੌਮੀ ਗੈਰਤ ਲਈ ਹੈ। 1988 ਚ ਜਦੋਂ ਖਾਲਿਸਤਾਨ ਲਈ ਖਾੜਕੂ ਸੰਘਰਸ਼ ਸਿਖਰ ਤੇ ਸੀ, ਉਦੋਂ ਉਹਨਾਂ ਨੇ ਲੇਖ ਲਿਖਦਿਆਂ ਹੋਇਆਂ ਇਹ ਗੱਲ ਕਹੀ ਸੀ ਵੀ ਜਿਨ੍ਹਾਂ ਵੇਲਿਆਂ ਦੇ ਵਿੱਚ ਅਸੀਂ ਚੰਡੀਗੜ੍ਹ ਵਿੱਚ ਸਰਗਰਮ ਹੋਏ ਤਾਂ ਅਸੀਂ ਇਹ ਮਹਿਸੂਸ ਕਰਦੇ ਸੀ ਕਿ ਸਾਡੀਆਂ ਸਿੱਖ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਵੇਂ ਆਪਦੇ ਧਰਮ ਤੋਂ, ਆਪਦੀ ਕੌਮ ਤੋਂ ਬਾਗੀ ਕਰਕੇ ਦੂਜੇ ਪਾਸੇ ਲਿਜਾਇਆ ਜਾ ਰਿਹਾ ਤੇ ਸਾਡੀ ਆਬਾਦੀ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ। ਤੇ ਉਹਨਾਂ ਵੇਲਿਆਂ ਦੇ ਵਿੱਚ ਸਾਡੇ ਸਿੱਖਾਂ ਦੇ ਮੁੰਡਿਆਂ ਨੂੰ ਵੀ ਕੋਈ ਸਹੀ ਮੱਤ ਨਹੀਂ ਸੀ ਦਿੱਤੀ ਜਾ ਰਹੀ ਤੇ ਸਾਦਾ ਜੀਵਨ ਉੱਚ ਵਿਚਾਰ ਇਸ ਗੱਲ ਦੇ ਪਰਛਾਵੇਂ ਹੇਠ ਸਾਡੇ ਬਹੁਤੇ ਲੋਕਾਂ ਨੇ ਇੰਨਾ ਜ਼ਿਆਦਾ ਸਹਿਜਤਾ ਜਾਂ ਸਾਦਾਪਣ ਅਪਣਾ ਲਿਆ ਕਿ ਉਹ ਗਿਆਨੀ ਜੀ ਕਹਿ ਕੇ ਲੋਕ ਚੜਾਉਂਦੇ ਹੁੰਦੇ ਸੀ। ਨਾ ਚੱਜ ਹਾਲ ਦੇ ਨਾਲ ਲੀੜੇ ਕੱਪੜੇ ਪਹਿਨਣੇ, ਨਾ ਉਸ ਤਰੀਕੇ ਨਾਲ ਬਣ ਠਣ ਕੇ ਰਹਿਣਾ। ਨਤੀਜਾ ਇਹ ਨਿਕਲਿਆ ਵੀ ਜਿਹੜੀ ਨੌਜਵਾਨ ਵਰਗ ਦਾ, ਖਾਸ ਤੌਰ ਤੇ ਕੁੜੀਆਂ ਦਾ ਇੱਕ ਰੁਝਾਨ ਗਲਤ ਹੋ ਜਾਇਆ ਕਰਦਾ। ਉਸ ਗੱਲ ਦੇ ਬਹੁਤ ਸਾਰੇ ਕਾਰਨ ਹੁੰਦੇ ਆ, ਪਰ ਜਦੋਂ ਇਸ ਗੱਲ ਨੂੰ ਮਹਿਸੂਸ ਕੀਤਾ, ਭਾਜੀ ਗਜਿੰਦਰ ਸਿੰਘ ਨੇ ਉਹ ਲਿਖਤ ਲਿਖੀ, ਉਹ ਕਮਾਲ ਦੀ ਲਿਖਤ ਆ। ਜੇ ਕਿਸੇ ਨੇ ਨਹੀਂ ਪੜ੍ਹੀ ਤਾਂ ਜ਼ਰੂਰ ਪੜ੍ਹਿਓ, ਇਹਦੇ ਮਿਲ ਜਾਂਦੀ ਆ ਸਰਚ ਮਾਰਿਆ। ਉਹਦਾ ਟਾਈਟਲ ਆ ਲੜਾਈ ਕੌਮੀ ਗੈਰਤ ਲਈ ਹੈ। ਇਹਦੇ ਉੱਤੇ ਗੂਗਲ ਤੇ ਸਰਚ ਮਾਰੋ ਤੇ ਮਿਲ ਜਾਂਦੀ। ਭਾਜੀ ਗਜਿੰਦਰ ਸਿੰਘ ਨੇ ਇਸ ਸਾਡੀ ਕੌਮ ਦੀਆਂ ਬੱਚੀਆਂ ਦਾ ਸਿੱਖੀ ਤੋਂ ਬਾਗੀ ਹੋ ਕੇ ਦੂਜੇ ਪਾਸੇ ਨੂੰ ਜਾਣ ਦਾ, ਸਿੱਖ ਸਰੋਕਾਰਾਂ ਨੂੰ ਤਿਆਗਣ ਦਾ ਸਾਰਾ ਜਿਹੜਾ ਇਹ ਮੰਨਿਆ ਵੀ ਇਹ ਸਾਡੀ ਕੌਮ ਨੂੰ ਸੱਟ ਮਾਰੀ ਜਾ ਰਹੀ, ਕੌਮੀ ਲੜਾਈ ਹੈ, ਅਣਖ ਦੀ ਲੜਾਈ। ਉਹਨਾਂ ਨੇ ਕਿਹਾ ਵੀ ਜਿੱਥੇ ਅਸੀਂ ਹੋਰ ਬਹੁਤ ਸਾਰੇ ਕੰਮ ਕੀਤੇ ਇਸ ਗੱਲ ਦੇ ਉੱਤੇ, ਉੱਥੇ ਨਾਲ ਦੀ ਨਾਲ ਅਸੀਂ ਇਹ ਮਿਥਿਆ ਕਿ ਆਪਾਂ ਸਿੱਖ ਨੌਜਵਾਨ ਸੋਹਣੇ ਤੋਂ ਸੋਹਣੇ ਪੱਗਾਂ ਬੰਨਿਆ ਕਰੀਏ, ਵਧੀਆ ਪੈਂਟਾਂ ਸ਼ਰਟਾਂ ਜਾਂ ਕੁੜਤੇ ਪਜਾਮੇ ਸ਼ਾਨਦਾਰ ਪਾ ਕੇ ਸਾਡੀ ਦਿੱਖ ਹੋਵੇ ਵੀ ਲੰਘਿਆ ਜਾਂਦਾ ਬੰਦਾ ਮੁੜ ਕੇ ਦੇਖੇ ਵੀ ਸਿੱਖ ਜਾਂਦਾ। ਉਹਨਾਂ ਨੇ, ਭਾਜੀ ਗਜਿੰਦਰ ਸਿੰਘ ਨੇ ਉਹ ਲੇਖ ਉਦੋਂ ਲਿਖਿਆ ਸੀ ਜਦੋਂ ਕਿਸੇ ਸਿੱਖ ਜਥੇਬੰਦੀ, ਸ਼ਾਇਦ ਉਹਦਾ ਨਾਮ ਸ਼ੇਰੇ ਪੰਜਾਬ ਸੀ, ਉਹਦੀਆਂ ਕਾਰਵਾਈਆਂ ਸਰਗਰਮੀਆਂ ਬਾਰੇ ਉਹਨਾਂ ਨੂੰ ਜੇਲ੍ਹ 'ਚ ਬੈਠਿਆਂ ਨੂੰ ਪਤਾ ਲੱਗਿਆ ਕਿ ਲੰਡਨ, ਇੰਗਲੈਂਡ ਵਿੱਚ ਇਹ ਉੱਥੇ ਬਹੁਤ ਸਮੱਸਿਆ ਆ ਰਹੀ ਆ ਕਿ ਉੱਥੇ ਗੈਰ ਸਿੱਖ, ਖਾਸ ਤੌਰ ਦੇ ਉੱਤੇ ਨੀਚ ਬਿਰਤੀ ਵਾਲੇ ਮੁਸਲਮਾਨ ਜਿਹੜੇ ਨੇ, ਉਹ ਕਿਸੇ ਸਾਜ਼ਿਸ਼ ਦੇ ਤਹਿਤ, ਕਿਸੇ ਵਿਉਂਤ ਦੇ ਤਹਿਤ ਸਿੱਖ ਬੱਚੀਆਂ ਨੂੰ ਗਰੂਮਿੰਗ ਕਰਦੇ ਆ, ਟਾਰਗੇਟ ਕਰਦੇ ਆ ਤੇ ਉਹਨਾਂ ਨੂੰ ਮੰਦੇ ਰਾਹ ਤੋਰਦੇ ਆ। ਭਾਜੀ ਗਜਿੰਦਰ ਸਿੰਘ ਨੇ ਲਿਖਿਆ ਕਿ ਜਿਹੜੀ ਪੀੜ ਚੰਡੀਗੜ੍ਹ ਦੇ ਵਿੱਚ ਮੈਂ ਤੇ ਮੇਰੇ ਸਾਥੀਆਂ ਨੇ ਚੜ੍ਹਦੀ ਜਵਾਨੀ 'ਚ ਮਹਿਸੂਸ ਕੀਤੀ ਸੀ ਤੇ ਅਸੀਂ ਫਿਰ ਖਾਲਿਸਤਾਨ ਦਾ ਝੰਡਾ ਚੱਕਣ ਵਾਲੇ ਪਾਸੇ ਨੂੰ ਆਏ, ਇਹੀ ਪੀੜ ਇਹ ਨੌਜਵਾਨ, ਸਿੱਖ ਨੌਜਵਾਨ ਜਿਹੜੇ ਸ਼ੇਰੇ ਪੰਜਾਬ ਵਾਲੇ ਨੇ, ਇਹਨਾਂ ਨੇ ਉੱਥੇ ਝੱਲੀ ਹੈ। ਅੱਜ ਵੀ ਸਾਰੇ ਸੰਸਾਰ ਦੇ ਵਿੱਚ ਸਾਡੇ ਲਈ ਇਹ ਸਮੱਸਿਆ ਆ ਕਿ ਦੂਜੀਆਂ ਕੌਮਾਂ, ਧਰਮਾਂ ਦੇ ਲੋਕ, ਖਾਸ ਤੌਰ ਤੇ ਗਰੂਮਿੰਗ ਵਾਲਾ ਜਿਹੜਾ ਵਿਸ਼ਾ, ਉਹ ਹਰ ਮੁਲਕ 'ਚ ਸਮੱਸਿਆ ਬਣ ਰਿਹਾ। ਆਖਰ ਸਾਡੀਆਂ ਬੱਚੀਆਂ ਆਪਣੀ ਕੌਮ ਦੇ ਬੱਚਿਆਂ ਤੋਂ ਸੰਤੁਸ਼ਟ ਕਿਉਂ ਨਹੀਂ ਤੇ ਦੂਜੀਆਂ ਕੌਮਾਂ, ਧਰਮਾਂ ਦੇ ਵੱਲ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਡਿੱਗ ਪੈਣਾ, ਉਹਦੇ ਕਾਰਨ ਕੀ ਨੇ? ਹਰ ਥਾਂ ਤੇ ਹਰ ਗੱਲ ਵੱਖਰੀ ਆ, ਪਰ ਜਦੋਂ ਕਿਸੇ ਘਰ ਦੀ ਚੜ੍ਹਤ ਨਾ ਰਵੇ, ਠੁੱਕ ਨਾ ਰਵੇ, ਅਣਖ ਇੱਜ਼ਤ ਨਾ ਰਵੇ, ਉਦੋਂ ਬਹੁਤ ਕੁਝ ਵਿਗੜਦਾ ਹੁੰਦਾ। ਜਦੋਂ ਕਿਸੇ ਪਰਿਵਾਰ ਦੀ ਪੂਰੀ ਠੁੱਕ ਹੋਵੇ, ਚੜ੍ਹਤ ਹੋਵੇ, ਤਾਂ ਆਲੇ ਦੁਆਲੇ ਦੇ ਵਿੱਚ ਉਸ ਪਰਿਵਾਰ ਦੀਆਂ ਧੀਆਂ ਭੈਣਾਂ ਵੱਲ ਵੀ ਕੋਈ ਟੇਢੀ ਅੱਖ ਨਾਲ ਝਾਕਣਾ ਕੀ ਸੋਚਦਾ ਵੀ ਨਹੀਂ ਹੁੰਦਾ। ਪਰ ਜਦੋਂ ਹੁਣ ਸਾਡੇ ਕੋਲੇ ਨਾ ਰਾਜ ਭਾਗ ਆ, ਜੇ ਰਾਜ ਭਾਗ ਨਹੀਂ ਹੈ ਤਾਂ ਸਾਡੇ ਕੋਲੇ ਇਤਿਹਾਸ ਵਿੱਚ ਉਹ ਇੱਕ ਗੱਲ ਆ ਕਿ ਜਾਂ ਫਿਰ ਅਸੀਂ ਬਾਗੀ ਹੁੰਨੇ ਆ ਜਾਂ ਬਾਦਸ਼ਾਹ। ਪਰ ਸਾਡੀ ਲੀਡਰਸ਼ਿਪ ਜਿਹੜੀ ਆ, ਉਹਨੇ ਸਾਨੂੰ ਨਾ ਬਾਗੀ ਰਹਿਣ ਦਿੱਤਾ ਤੇ ਨਾ ਬਾਦਸ਼ਾਹ। ਨਤੀਜਾ ਕੀ ਨਿਕਲਿਆ ਕਿ ਸਾਡੀ ਕੌਮ ਦੇ ਅੰਦਰ ਇੱਕ ਨਿਰਾਸ਼ਤਾ, ਉਪਰਾਮਤਾ,
ਨੈਗੇਟਿਵਿਟੀ ਵਾਲਾ ਮਾਹੌਲ ਜਿਹੜਾ ਸੀ ਉਹ ਭਾਰੂ ਹੋਣ ਲੱਗ ਪਿਆ ਸੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉਭਾਰ ਨਾਲ, ਨਕਲੀ ਨਿਰੰਕਾਰੀਆਂ ਨਾਲ ਹੋਈ ਟੱਕਰ ਤੋਂ ਬਾਅਦ, ਜਿੱਥੇ ਸਿੱਖ ਨੌਜਵਾਨ ਮੈਦਾਨ ਚ ਆਏ, ਦਲ ਖਾਲਸਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੁਆਰਾ ਰਿਵਾਈਵ ਹੋਈ, ਭਾਈ ਅਮਰੀਕ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ, ਤੇ ਬਹੁਤ ਸਾਰੀਆਂ ਜਥੇਬੰਦੀਆਂ, ਕੰਵਰ ਸਿੰਘ ਧਾਮੀ ਹੁਣਾਂ ਨੇ ਉਦੋਂ ਅਕਾਲ ਫੈਡਰੇਸ਼ਨ ਬਣਾਈ। ਤੇ ਉਹਨਾਂ ਵੇਲਿਆਂ ਦੇ ਵਿੱਚ ਮੈਨੂੰ ਯਾਦ ਆ, ਸਾਡੇ ਪਿੰਡਾਂ ਦੇ ਵਿੱਚ ਖਾਲਸਾ ਵਹੀਰ ਲੈ ਕੇ ਕੁਛ ਸਿੰਘ ਗੁਰੂ ਮਾਨਿਓ ਗ੍ਰੰਥ ਦਾ ਹੋਕਾ ਦਿੰਦੇ ਫਿਰਦੇ ਸੀ, ਕਿਉਂਕਿ ਨਕਲੀ ਪ੍ਰਪੰਚ ਦੇ ਖਿਲਾਫ, ਨਕਲੀ ਨਿਰੰਕਾਰੀਆਂ ਦੇ ਖਿਲਾਫ ਗੱਲ ਚੱਲਦੀ ਸੀ। ਇਹੀ ਸਿੰਘ ਜਿਹੜੇ ਸੀ, ਜਿਹੜੇ ਟਰੈਕਟਰ ਟਰਾਲੀਆਂ ਜਾਂ ਆਪਦੇ ਮੋਟਰਸਾਈਕਲ ਸਾਧਨਾਂ ਤੇ ਖਾਲਸਾ ਵਹੀਰ ਕੱਢਦੇ ਹੁੰਦੇ ਸੀ, ਇਹਨਾਂ ਨੇ ਜੀਪਾਂ ਲਈਆਂ। ਭਾਈ ਤਲਵਿੰਦਰ ਸਿੰਘ ਨੇ ਕੈਨੇਡਾ ਤੋਂ ਆ ਕੇ ਪਰਿਵਾਰ ਸਾਹਿਬ ਨੇ ਇਹਨਾਂ ਨੂੰ ਮਾਇਆ ਦੇ ਨਾਲ ਨਵਾਜਿਆ। ਨਤੀਜਾ ਕੀ ਹੋਇਆ ਕਿ 2 ਜੀਪਾਂ ਲਈਆਂ, ਉੱਤੇ ਲਿਖਿਆ ਹੁੰਦਾ ਸੀ ਅੜੇ ਸੋ ਝੜੇ, ਸ਼ਰਨ ਪੈ ਸੋ ਤਰੇ। ਤੇ ਇਸ ਤਰੀਕੇ ਨਾਲ ਦਮਾਲਿਆਂ ਵਾਲੇ, ਬਾਣਿਆਂ ਵਾਲੇ ਵੀ ਹੋਰ ਨੌਜਵਾਨ ਇਹੋ ਜਿਹੇ ਹੋਣ, ਇਸ ਤਰੀਕੇ ਦੀ ਗੱਲ ਜਿਹੜੀ ਸੀ ਉਦੋਂ ਚਲਾਈ ਗਈ। ਉਹਨਾਂ ਸਿੰਘਾਂ ਨੇ ਹੀ ਬਾਅਦ ਵਿੱਚ ਬੱਬਰ ਖਾਲਸਾ ਜਥੇਬੰਦੀ ਦਾ ਜਿਹੜਾ ਸੀਗਾ ਤਾਣਾ ਬਾਣਾ ਬੁਣਿਆ ਸੀ, ਜਿਹੜੇ ਖਾਲਸਾ ਵੀਰ ਕੱਢਦੇ ਸੀ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਨੋਖ ਸਿੰਘ ਬੱਬਰ, ਭਾਈ ਸੁਰਿੰਦਰ ਸਿੰਘ ਜੀ ਨਾਗੋਕੇ। ਤੋ ਇਹ ਸਾਰੀਆਂ ਗੱਲਾਂ ਦਾ ਭਾਵ ਇਹ ਆ ਕਿ 1975 ਤੱਕ ਸਾਡੀ ਲੀਡਰਸ਼ਿਪ ਨੇ ਜੋ ਨਖਿੱਧਪੁਣਾ ਦਿਖਾਇਆ ਉਹ ਅੱਜ ਵੀ ਉਵੇਂ ਹੀ ਹੈ। ਹੁਣ ਤਾਂ ਜ਼ਿਆਦਾ ਕੰਮ ਖਰਾਬ ਹੋਇਆ। ਬਾਬਾ ਜਰਨੈਲ ਸਿੰਘ ਸਾਰੀ ਕੌਮ ਦੇ ਲਈ ਇੱਕ ਇਹੋ ਜਿਹਾ ਵੱਡੇ, ਜਿਵੇਂ ਹੁੰਦਾ ਨਹੀਂ ਟਰਾਂਸਫਾਰਮਰ, ਵੱਡਾ ਬਿਜਲੀ ਦਾ ਗ੍ਰਿਡ, ਉਵੇਂ ਜਿੱਤੋਂ ਪ੍ਰੇਰਨਾ ਲੈ ਕੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਦਾ, ਬਾਣੀ ਤੇ ਬਾਣੇ ਨਾਲ ਜੁੜਨ ਦਾ, ਕ੍ਰੀਤੀਆਂ ਤੋਂ ਦੂਰ ਜਾਣ ਦਾ ਇੱਕ ਇਹੋ ਜਿਹਾ ਦੌਰ ਚੱਲਿਆ ਵੀ ਇੰਡੀਅਨ ਸਟੇਟ ਜਿਹੜੀ ਸੀ ਉਹ ਪੈਰਾਂ ਤੱਕ ਹਿੱਲ ਗਈ ਵੀ ਹੈ। ਤਾਂ ਸਿੱਖਾਂ ਨੂੰ ਬਾਣੀ ਤੇ ਬਾਣੇ ਨਾਲ ਜੋੜ ਰਹੇ ਨੇ, ਧਰਮ ਨਾਲ ਜੋੜ ਰਹੇ ਨੇ। ਗੱਲ ਇਹ ਲੋਕਾਂ ਨੂੰ ਲੱਗਦੀ ਹੈ ਕਿ ਜੀ ਉਹਨਾਂ ਨੇ ਪੰਥ ਦੇ ਹੱਕ ਦੀ ਗੱਲ ਕੀਤੀ, ਕੌਮ ਲਈ ਇਨਸਾਫ ਦੀ ਗੱਲ ਕੀਤੀ, ਇਹ ਸਹੀ ਹੈ। ਪਰ ਦਿੱਲੀ ਦਰਬਾਰ ਨੂੰ ਇਹੋ ਜਿਹਾ ਹੈ, ਬੜੇ ਉਹਨਾਂ ਦੇ ਸਾਹਮਣੇ ਆਏ ਜਿਨ੍ਹਾਂ ਨੇ ਹੱਕ ਦੀ ਜਾਂ ਇਨਸਾਫ ਦੀ ਗੱਲ ਕੀਤੀ। ਪਰ ਬਾਬਾ ਜਰਨੈਲ ਸਿੰਘ ਤਾਂ ਸਾਰੇ ਪੱਖਾਂ ਤੋਂ ਬੜੀ ਵੱਡੀ ਗੱਲ ਕਰ ਰਹੇ ਸੀ, ਜਿੱਥੇ ਉਹ ਸਿੱਖ ਨੌਜਵਾਨਾਂ ਦੇ ਅੰਦਰ ਬਾਣੀ ਤੇ ਬਾਣੇ, ਧਰਮ ਦੀ ਗੱਲ, ਸੱਭਿਆਚਾਰ, ਆਪਦੇ ਵਿਰਾਸਤ ਨਾਲ ਜੁੜਨ ਦੀ ਗੱਲ, ਜਿਹਦੇ ਬਾਰੇ ਉਹਨਾਂ ਦਿਨਾਂ 'ਚ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਬਈ ਪੰਜਾਬ ਦਾ ਕਲਚਰ ਤਾਂ ਐਗਰੀਕਲਚਰ ਆ, ਇੱਥੇ ਕੋਈ ਸਿੱਖ ਕਲਚਰ ਨਾਂ ਦੀ ਚੀਜ਼ ਹੈ ਹੀ ਨਹੀਂ। ਮੈਨੂੰ ਯਾਦ ਆ ਉਦੋਂ ਇਹ ਗੱਲ ਚੱਲਦੀ ਸੀ, ਦਰਬਾਰਾ ਸੈਡ ਸਿੱਖ ਕਲਚਰ ਡੈਡ, ਵੀ ਸਿੱਖਾਂ ਦੀ ਤਾਂ ਸਿਵਲਾਈਜੇਸ਼ਨ ਮਰ ਚੁੱਕੀ ਹੈ। ਉਸ ਦੌਰ ਦੇ ਵਿੱਚ ਸਾਡੇ ਲਈ ਬਾਬਾ ਜਰਨੈਲ ਸਿੰਘ ਦਾ ਵਰਤਾਰਾ, ਜਿੱਥੇ ਧਰਮ ਨਾਲ ਜੋੜਨ ਵਾਲੀ, ਕੌਮ ਨੂੰ ਸਮਰਪਿਤ ਇੱਕ ਇਹੋ ਜਿਹੀ ਪੂਰੀ ਪੀੜ੍ਹੀ ਤਿਆਰ ਕਰ ਰਿਹਾ ਹੈ, ਨਾਲ ਦੀ ਨਾਲ ਉਹ ਲੋਕ ਜਿਹੜੇ ਨੇ ਉਹ ਇਕੱਲੇ ਗਿਆਨੀ ਜੀ ਨਹੀਂ ਬਣ ਰਹੇ, ਉਹ ਕੌਮ ਲਈ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਸੂਰਮੇ ਬਣ ਰਹੇ। ਇਹੋ ਜਿਹੇ ਸੂਰਮੇ ਜਿਹੜੇ ਆ ਉਹ ਗੁਰੂ ਪਾਤਸ਼ਾਹਾਂ ਦੇ ਵੇਲਿਆਂ 'ਚ ਗੁਰੂ ਸਾਹਿਬਾਨ ਨੇ ਸਿਰਜੇ। ਬਾਬਾ ਬੰਦਾ ਸਿੰਘ ਬਹਾਦਰ ਵਾਲਾ ਰਾਹ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਏ ਤੋਂ ਮਿਸਲਾਂ ਵਾਲਾ ਰਾਹ, ਸਰਦਾਰ ਹਰੀ ਸਿੰਘ ਨਲੂਏ ਵਾਲਾ ਰਾਹ, ਮਹਾਰਾਜਾ ਰਣਜੀਤ ਸਿੰਘ ਤੇ ਭਾਈ ਮਹਾਰਾਜ ਸਿੰਘ, ਬਾਬਾ ਮਹਾਰਾਜ ਸਿੰਘ। ਪਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸਾਡੀ ਲੀਡਰਸ਼ਿਪ ਆ ਜਿਹੜੀ ਉਹ 2 ਪਾਸਿਆਂ 'ਚ ਵੰਡੀ ਗਈ। ਇੱਕ ਭਾਰਤ ਮਾਤਾ ਕੀ ਜੈ ਜਾਂ ਮਾਤਾ ਦਾ ਮਾਲ ਬਣਨ ਵਾਲੇ ਪਾਸੇ ਨੂੰ, ਦੂਜੇ ਪਾਸੇ ਉਹ ਜਿਨ੍ਹਾਂ ਨੇ ਗਦਰ ਲਹਿਰ, ਬੱਬਰ ਅਕਾਲੀ ਲਹਿਰ, ਇੱਥੋਂ ਤੱਕ ਕਿ ਜਿਹੜੀ ਗੁਰਦੁਆਰਿਆਂ ਦੀ ਆਜ਼ਾਦੀ ਲਈ ਲਹਿਰ ਚੱਲੀ, ਗੁਰਦੁਆਰਾ ਸੁਧਾਰ ਲਹਿਰ, ਉਹਦੇ ਵਿੱਚ ਵੀ ਪੰਥ ਲਈ, ਕੌਮ ਲਈ ਲੜਨ ਮਰਨ ਵਾਲੇ ਸੂਰਮੇ ਸਾਡੇ ਸੀਗੇ। ਪਰ ਬਾਅਦ ਵਿੱਚ 1947 ਤੋਂ ਬਾਅਦ ਤਾਂ ਅਕਾਲੀ ਲੀਡਰਸ਼ਿਪ ਜਿਹੜੀ, ਜਿੱਤੇ ਬੜਾ ਫਖਰ ਰਿਹਾ ਸਾਨੂੰ ਕਿਸੇ ਨੂੰ, ਉਹ ਵੀ ਨਿੱਗਰ ਗਈ। ਤੇ ਇਸ ਸਾਰੇ ਵਰਤਾਰੇ ਦੇ ਵਿੱਚ ਬਾਬਾ ਜਰਨੈਲ ਸਿੰਘ ਇੰਡੀਅਨ ਸਟੇਟ ਨੂੰ ਉਹ ਬੰਦਾ ਲੱਗਦਾ ਸੀ ਜਿਹੜਾ ਬਾਬੇ ਬੰਦਾ ਸਿੰਘ ਬਹਾਦਰ ਵਾਂਗ ਕੌਮ ਨੂੰ ਅਗਵਾਈ ਦੇ ਸਕਦਾ।
ਉਹਨਾਂ ਨੇ ਫਿਰ ਮਿੱਥ ਲਿਆ ਵੀ ਚਾਹੇ ਨਾਲ ਦੀ ਨਾਲ ਹੋਰ ਵੀ ਇੱਕੋ ਝਟਕਾ ਵੱਡਾ ਹੀ ਮਾਰੋ। ਇਹ ਤਾਂ ਦੱਸਿਆ ਜਾਂਦਾ ਵੀ ਉਹ ਤਾਂ ਇੱਕਦਮ ਕਿਤੇ ਮਗਰ ਸੁਨੇਹਾ ਲੱਗ ਗਿਆ ਵੀ ਭਾਰਤੀ ਫੌਜ ਦੇ ਵਿੱਚ ਬਗਾਵਤ ਹੋ ਗਈ ਹੈ, ਰੁਕਣਾ ਪੈ ਗਿਆ। ਨਹੀਂ ਤਾਂ ਇੰਡੀਅਨ ਸਟੇਟ ਨੇ ਤਾਂ ਪੂਰੇ ਦੇ ਪੂਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੀ ਪੂਰੀ ਵਿਉਂਤਬੰਦੀ ਬਣਾਈ ਹੋਈ ਸੀ। ਖੈਰ, ਜਦੋਂ ਖਾੜਕੂ ਲਹਿਰ ਤੋਂ ਬਾਅਦ ਆਪਾਂ ਸਾਰੇ ਉਸ ਲਹਿਰ ਦੇ ਝੰਬੇ ਹੋਏ ਅਜੇ ਪੈਰਾਂ ਸਿਰ ਨਹੀਂ ਸੀ ਆਏ, ਨਿਸ਼ਾਨੇ ਪੂਰੇ ਨਹੀਂ ਸੀ ਹੋਏ, ਲਹਿਰ ਡਿੱਗ ਪਈ ਸੀ। ਉਸ ਮੌਕੇ ਸਿੱਖਾਂ ਨੂੰ ਕਰਾਹੇ ਪਾਉਣ ਲਈ KPS ਗਿੱਲ ਨੇ ਸੱਭਿਆਚਾਰਕ ਮੇਲਿਆਂ ਦੇ ਨਾਂ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ, ਪੰਜਾਬ ਦੀ ਜਵਾਨੀ ਨੂੰ ਕਰਾਹੇ ਪਾਉਣ ਦਾ ਦਰਿਆ ਚਲਾਇਆ। ਇਸ ਸਾਰੇ ਕਾਸੇ ਦੇ ਵਿੱਚ ਬਹੁਤ ਕੁਝ ਵਾਪਰਿਆ ਜਿਹੜਾ ਅੱਜ ਵੀ ਸਾਡੇ ਬਹੁਤ ਸਾਰੇ ਲੋਕਾਂ ਨੂੰ ਤਾਂ ਸਮਝ ਲੱਗ ਚੁੱਕੀ ਆ ਕਿ ਇਹ ਜਿਹੜੇ ਸੱਭਿਆਚਾਰਕ ਮੇਲੇ ਸੀ ਜਾਂ ਪੰਜਾਬ 'ਚ ਜਿਹੜਾ ਅੱਜ, ਉਦੋਂ ਪਿੰਡਾਂ 'ਚ ਤੜਕੇ ਜੇ ਮੇਰੇ ਵਰਗੇ ਨੇ ਜੰਗਲ ਪਾਣੀ ਜਾਣਾ ਤਾਂ ਸਾਧਰੇ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਭੁੱਕੀ ਦੀਆਂ ਬੋਰੀਆਂ ਲੱਦ ਕੇ ਪਿੰਡਾਂ 'ਚ ਸਾਡੇ ਐ ਵੇਚਣ ਤੁਰੇ ਫਿਰਦੇ ਹੁੰਦੇ ਜਿਵੇਂ ਸਬਜ਼ੀ ਵੇਚਣ ਵਾਲੇ ਆਏ। ਜਿਹਨੇ ਕਦੇ ਭੁੱਕੀ ਦੇਖੀ ਵੀ ਨਹੀਂ ਸੀ ਉਹਦਾ ਵੀ ਜੀ ਕਰਦਾ ਸੀ 50-100 ਰੁਪਏ ਦੀ ਲੈ ਕੇ ਰੱਖ ਲਓ, ਕਦੇ ਕੰਮ ਆਜੂ। ਇਹ ਦੌਰ ਅਸੀਂ ਅੱਖਾਂ ਦੇ ਸਾਹਮਣੇ ਦੇਖ ਰਹੇ ਸੀ 92-93 ਤੋਂ ਬਾਅਦ ਨਾਲ ਦੀ ਨਾਲ ਹੀ ਚੱਲ। ਉਸ ਸਾਰੇ ਲਹਿਰ ਦੇ, ਉਸ ਸਾਰੇ ਦੌਰ ਦੇ ਅਸਰ ਜੇ ਸਾਰੇ ਸਮਾਜ ਤੇ ਨਹੀਂ ਤਾਂ ਕੁਝ ਸਮਾਜ ਦੇ ਹਿੱਸੇ ਤੇ ਤਾਂ ਪਏ ਨੇ ਨਾ ਸਾਡੀ ਕੌਮ ਦੇ। ਅੱਜ ਬੜੀ ਵੱਡੀ ਗਿਣਤੀ ਵਿੱਚ ਉਹ ਜਿਨ੍ਹਾਂ ਦੀ ਉਮਰ ਉਦੋਂ 15 ਤੋਂ 25 ਸਾਲ ਦੇ ਵਿਚਾਲੇ ਸੀ, ਅੱਜ ਉਹਨਾਂ ਦੀ ਉਮਰ 50-60 ਸਾਲ ਵਾਲੀ ਗੇੜ 'ਚ ਆ। ਤੇ ਉਹ ਬਹੁਤ ਸਾਰੇ ਲੋਕ ਤੁਸੀਂ ਦੇਖ ਸਕਦੇ ਹੋ ਆਪਦੇ ਧਰਮ ਦੇ ਮੁੱਦਿਆਂ ਤੇ, ਕੌਮ ਦੇ ਮੁੱਦਿਆਂ ਤੇ ਉਹਨਾਂ ਦਾ ਨਜ਼ਰੀਆ ਗਲਤ ਆ, ਕਿਉਂਕਿ ਉਹਨਾਂ ਦੀ ਪਰਵਰਿਸ਼ ਹੋਰ ਤਰੀਕੇ ਨਾਲ ਹੋਈ। ਹਕੀਕਤ ਇਹ ਆ ਕਿ ਜਿਹੜੀ 15 ਤੋਂ 25 ਸਾਲ ਦੇ ਵਿਚਾਲੇ ਦੀ ਤੁਹਾਡੀ ਉਮਰ ਹੁੰਦੀ ਹੈ, ਜੋ ਤੁਸੀਂ ਉਸ ਮੌਕੇ ਗ੍ਰਹਿਣ ਕਰਦੇ ਹੋ ਉਹ ਤੁਹਾਡੇ ਪੂਰੀ ਜ਼ਿੰਦਗੀ ਦੇ ਵਿੱਚ ਬਹੁਤ ਅਸਰ ਉਹਦਾ ਰਹਿੰਦਾ। ਜਦੋਂ ਮੈਂ ਆਪਣੇ ਉੱਤੇ ਧਿਆਨ ਕਰਦਾ ਵੀ 1970 ਦਾ ਮੇਰਾ ਜਨਮ ਹੈ ਤੇ 1984 ਦੇ ਦੌਰ ਵਿੱਚ 14-15 ਸਾਲ ਦੀ ਉਮਰ ਦਾ ਜੋ ਅਸਰ ਹੈ ਉਹ ਅੱਜ ਤੱਕ ਉਹ ਰਾਹੀਂ ਦੇ ਆਖਰੀ ਸਾਹ ਤੱਕ ਉਹ ਰਹੇਗਾ। ਹੁਣ ਜਿਹੜੇ ਬੱਚੇ ਦਾ ਜਨਮ 1980 ਚ ਹੋਇਆ, 1995 ਚ ਜਿਹਦੀ ਉਮਰ 15 ਸਾਲ ਸੀ, ਉਹਦੇ 15 ਸਾਲ ਤੋਂ ਬਾਅਦ 1995 ਤੋਂ ਜਿਹੜਾ ਕੁਝ ਚੱਲਿਆ ਪੰਜਾਬ 'ਚ ਉਸ ਦਾ ਅਸਰ ਲਿਆ ਤੇ ਉਹ ਗਾਇਕੀ, ਉਹ ਨਸ਼ੇ, ਉਹ ਸਾਰੇ ਕਾਸੇ ਦੇ ਕਰਕੇ ਅੱਜ ਸਾਡੀ ਕੌਮ ਦੇ ਵਿੱਚ ਉਹਦੇ ਅਸਰ ਸਾਡੇ 'ਚ ਹੈਗੇ। ਹੁਣ ਸਿੱਧੂ ਮੂਸੇਵਾਲੇ ਦੀ ਗਾਇਕੀ ਉਸ ਸਾਰੇ ਕਾਸੇ ਦੇ ਉਲਟ ਖੜੀ ਸੀ। ਉਹ ਪੰਜਾਬ ਦੇ ਨੌਜਵਾਨਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਕੇ ਉਹਨਾਂ ਨੂੰ ਬਲਵਾਨ ਹੋ ਕੇ ਆਪਣੇ ਕਿਰਤ ਕਰਕੇ ਤੇ ਕੌਮ ਲਈ ਜਾਂ ਪੰਜਾਬ ਦੇ ਹੱਕ ਲਈ ਲੜਨ ਮਰਨ ਲਈ ਪ੍ਰੇਰਨਾ ਦੇ ਰਿਹਾ ਸੀ। ਨਤੀਜਾ ਇਹ ਨਿਕਲਿਆ ਕਿ ਫਿਰ ਇੰਡੀਅਨ ਸਟੇਟ ਨੇ ਉਹਨੂੰ ਕਤਲ ਕਰਵਾਉਣਾ ਜਾਇਜ਼ ਸਮਝਿਆ ਤੇ ਉਹਨੂੰ ਮਾਰਨ ਵਾਲੇ ਲਾਰੈਂਸ ਨੂੰ ਇਸ ਟਾਈਮ ਪੰਜਾਬ ਦਾ ਹੀਰੋ, ਬਈ ਇਹ ਜੀ ਬੜੀ ਵੱਡੀ ਗੱਲ ਆ। ਇੱਕ ਪਾਸੇ ਭਾਈ ਜਸਵੰਤ ਸਿੰਘ ਖਾਲੜਾ ਦੀ ਜੇ ਮੂਵੀ ਬਣਦੀ ਹੈ, ਪੂਰਾ ਇੰਡੀਆ ਜਿਹੜਾ ਹੈ ਉਹਦੇ ਦੁਆਲੇ ਹੋਇਆ ਵੀ ਨਹੀਂ ਚੱਲਣ ਦੇਣੀ। ਜੇਕਰ ਚਮਕੀਲੇ ਤੇ ਫਿਲਮ ਬਣਦੀ ਆ, ਹਾਲਾਂਕਿ ਉਹ ਸਾਡੀ ਹੀ ਧਰਤੀ ਦਾ ਜੰਮਿਆ ਜਾਇਆ ਸੀ, ਪਰ ਉਹਦੇ ਬਹੁਤ ਸਾਰੇ ਕੰਟੈਂਟ ਦੇ ਨਾਲ ਲੋਕਾਂ ਦੀ ਅਸਹਿਮਤੀ ਸੀ। ਚਮਕੀਲੇ ਦੇ ਗਾਇਕੀ ਦੇ ਉੱਤੇ ਇਤਰਾਜ਼ ਹੋਣ ਦੇ ਬਾਵਜੂਦ ਉਹਦੀ ਫਿਲਮ ਚਾਹੇ ਦਲਜੀਤ ਦੋਸਾਂਝ 10 ਵਾਰੀ ਹੋਰ ਬਣਾ ਲਵੇ ਤਾਂ ਵੀ ਕਹਿਣਗੇ ਲਾ ਲਾ ਨਾ, ਕੋਈ ਚੱਕਰ ਨਹੀਂ। ਪਰ ਜੇਕਰ ਦਲਜੀਤ ਦੋਸਾਂਝ ਕਿਤੇ ਦਿਲਸ਼ਾਦ ਅਖਤਰ ਤੇ ਫਿਲਮ ਬਣਾ ਬੈਠੇ, ਜਿਹਨੂੰ ਸ਼ਰੇਆਮ ਖਾੜੇ ਦੇ ਵਿੱਚ ਗਾਉਂਦੇ ਨੂੰ ਇੱਕ DSP ਨੇ ਗੋਲੀਆਂ ਨਾਲ AK-47 ਨਾਲ ਭੁੰਨਿਆ ਸੀ, ਉਹ ਨਹੀਂ ਚੱਲਣ ਦੇਣਗੇ। ਹਾਲਾਂਕਿ ਸਾਰੀ ਫਿਲਮ 'ਚ ਉਹਦੀ ਗਾਇਕੀ ਤਾਂ ਜਾਂ ਉਹਦੀ ਜ਼ਿੰਦਗੀ ਤਾਂ ਆਮ ਕਲਾਕਾਰਾਂ ਵਾਲੀ ਜ਼ਿੰਦਗੀ, ਉਹ 'ਚ ਕਿਸੇ ਨੂੰ ਕੀ ਹੋ ਸਕਦਾ। ਪਰ ਇਹ ਇੱਕੋ ਇੱਕ ਸੀਨ ਇਹਨਾਂ ਨੂੰ ਲੈ ਕੇ ਬਹਿ ਜੂ ਕਿ ਪੁਲਿਸ ਜਿਹੜੀ ਸੀ, DSP ਜਿਹੜੇ ਸੀ ਐਂ ਕਰਦੇ ਸੀ, ਇੰਨੇ ਇਹਨਾਂ ਨੂੰ ਖੁੱਲੇ ਅਧਿਕਾਰ ਸੀ। ਇਸ ਦੌਰ ਵਿੱਚ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਦਾ ਹੀਰੋ ਬਣਾ ਕੇ ਡਾਕੂਮੈਂਟਰੀਆਂ ਬਣਾਉਣੀਆਂ, ਨਾਲ ਦੀ ਨਾਲ 1970 ਤੋਂ ਚੱਲੇ ਸੰਘਰਸ਼ ਦੇ ਖਿਲਾਫ ਨੈਰੇਟਿਵ ਸਿਰਜਣਾ, ਪੰਜਾਬ ਦੇ ਹੱਕ ਸੱਚ ਲਈ ਲੜਨ ਵਾਲੇ ਸੂਰਮਿਆਂ ਨੂੰ ਨੀਵਾਂ ਦਿਖਾਉਣਾ, ਮਾੜਾ ਦਿਖਾਉਣਾ,
ਦੁਨੀਆ 'ਚ ਵਹਿਮ ਪਾਉਣਾ ਉਹਨਾਂ ਦੇ ਖਿਲਾਫ। ਜਾਣੀ ਕਿ ਜਿਹੜੇ ਫਰੰਟੀਅਰ ਵਰਗੇ ਮੈਗਜ਼ੀਨ ਉਹਨਾਂ ਦਿਨਾਂ ਦੇ ਵਿੱਚ, ਜਦੋਂ ਅਨੰਦਪੁਰ ਸਾਹਿਬ ਖਾੜਕੂ ਸੰਘਰਸ਼ ਨਾਲ ਸੰਬੰਧਿਤ ਲੋਕ ਸਟੇਜ ਤੋਂ ਬੋਲਦੇ ਹੁੰਦੇ ਸੀ, ਆਪਦਾ ਪੱਖ ਰੱਖਦੇ ਹੁੰਦੇ ਸੀ ਹੋਲੇ ਮਹੱਲੇ ਮੌਕੇ, ਉਦੋਂ ਮਦਰਾਸ ਵੱਲੋਂ ਫਰੰਟ ਲਾਈਨ ਮੈਗਜ਼ੀਨ ਦੇ ਨੁਮਾਇੰਦੇ ਪੰਜਾਬ ਆ ਕੇ ਕਵਰੇਜ ਕਰਨ ਆਉਂਦੇ ਸੀ। ਤੇ ਉਧਰੋਂ ਉਹਨਾਂ ਦਿਨਾਂ 'ਚ ਜਿਹੜੇ ਫੌਜ ਵਿੱਚ ਸਾਡੇ ਮੁੰਡੇ ਜਾਂ ਹੋਰ ਕੋਈ ਟਰਕਿੰਗ ਲਾਈਨ 'ਚ, ਉਹਨਾਂ ਨੂੰ ਉਹਨਾਂ ਸੂਬਿਆਂ 'ਚ ਸਾਊਥ ਇੰਡੀਅਨ ਇਉਂ ਸਮਝਦੇ ਸੀ ਕਿ ਯਾਰ ਸਾਨੂੰ ਤਾਂ ਇੱਧਰ ਪੰਜਾਬ ਆ ਕੇ ਇਹੋ ਜਿਹਾ ਕੁਝ ਲੱਗਿਆ ਹੀ ਨਹੀਂ। ਉਹ ਕਹਿੰਦੇ ਕਿਹੋ ਜਿਹਾ ਲੱਗਣਾ ਚਾਹੀਦਾ ਸੀ? ਕਹਿੰਦੇ ਸਾਨੂੰ ਤਾਂ ਇਉਂ ਲੱਗਣ ਲਾਇਆ ਪਿਆ ਵੀ ਸਿੱਖਾਂ ਦੇ ਮੁੰਡੇ ਤੜਕੇ ਨਿਕਲਦੇ ਆ ਤੇ 5-6 ਲਾਲੇ ਕੁੱਟ ਕੇ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਸਕੂਟਰ ਤੇ ਵਾਪਸ ਆ ਜਾਂਦੇ ਆ, ਫਿਰ 10 ਵਜੇ ਨਿਕਲਦੇ ਆ, ਫਿਰ ਦੁਬਾਰਾ ਚਾਹ ਚੂ ਪੀ ਕੇ ਫਿਰ ਪੈਟਰੋਲ ਪੰਪ ਤੋਂ ਤੇਲ ਦੀ ਟੈਂਕੀ ਫੁੱਲ ਕਰਾ ਲਈ, ਕੋਈ ਪੈਸਾ ਨਹੀਂ, ਨਾਲੇ ਉਹ ਤੋਂ ਪੈਟਰੋਲ ਪੰਪ ਤੋਂ ਸਾਰੇ ਲੁੱਟ ਲੈਣੇ ਆ, ਬਾਜ਼ਾਰ 'ਚ ਵੜ ਜਾਣਾ, ਹਿੰਦੂਆਂ ਦੀਆਂ ਲਾਲਿਆਂ ਦੀਆਂ ਦੁਕਾਨਾਂ ਲੁੱਟ ਲੈਣੀਆਂ, ਤੇ ਫਿਰ 10-15 ਲਾਲੇ ਮਾਰ ਕੇ ਆਥਣ ਨੂੰ ਆ ਕੇ ਚਾਹ ਪਾਣੀ ਰੋਟੀ ਖਾ ਕੇ ਦੁਪਹਿਰੋਂ 3 ਵਜੇ ਫੇਰ ਨਿਕਲਦੇ ਆ। ਵੀ ਖਣੀ ਪੰਜਾਬ ਦੇ ਵਿੱਚ ਹਥਿਆਰਬੰਦ ਸਿੱਖ ਨੌਜਵਾਨ ਨਾਲੇ ਤਾਂ ਹਿੰਦੂਆਂ ਨੂੰ ਮਾਰਦੇ ਆ ਤੇ ਨਾਲੇ ਲੁੱਟਦੇ ਆ। ਪਰ ਇੱਥੇ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ। ਇਹ ਗੱਲ ਇੰਨੇ ਵੱਡੇ ਪੱਧਰ ਤੇ ਪ੍ਰਚਾਰੀ ਗਈ ਸੀ ਕਿ ਇੱਕ ਤਲਵਿੰਦਰ ਆ ਕਾਮਰੇਡੀ ਖਿਆਲਾਂ ਦਾ, ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸ਼ਾਇਦ ਉਹ ਪ੍ਰੋਫੈਸਰ ਸੀ, ਹੁਣ ਹੈਗਾ ਪਤਾ ਨਹੀਂ, ਉਹਨੇ ਇੱਕ ਨਾਵਲ ਲਿਖਿਆ, ਸਿੱਖ ਸੰਘਰਸ਼ ਦੇ ਖਿਲਾਫ ਲਿਖਿਆ, ਯੋਧੇ। ਔਰ ਬਹੁਤ ਅਜਨਾਲੇ ਸੈਕਟਰ ਦੀਆਂ ਖਾੜਕੂ ਸੰਘਰਸ਼ ਦੀਆਂ ਕੁਝ ਗੱਲਾਂ ਦੇ ਆਧਾਰ ਤੇ ਉਹਨੇ ਲਹਿਰ ਦੇ ਖਿਲਾਫ ਆਪਦਾ ਪੱਖ ਨਫ਼ਰਤ ਵਾਲਾ ਰੱਖਿਆ। ਉਹਦੇ ਵਿੱਚ ਵੀ ਉਹਨੂੰ ਲਿਖਣਾ ਪਿਆ। CRP ਵਾਲੇ ਦੋ ਆਪਸ ਵਿੱਚ ਹੀ ਗੱਲ ਕਰਦੇ ਆ ਵੀ हमें तो बताया गया था कि पंजाब में हिंदुओं को सिख कत्ल कर रहे हैं, यहाँ पे कहानी कुछ और है। हिंदू की लड़की की शादी है और सिखों के सारे लड़के ट्रैक्टर ट्राली पे उस लड़की की शादी का आनंद कार्ज का या टेंट का सामान लेकर आ रहे हैं। इतना ज्यादा प्यार है और हमको बताया गया था। ਇਹੋ ਜਿਹੀਆਂ ਗੱਲਾਂ ਉਸ ਦੌਰ ਵਿੱਚ ਹੋਈਆਂ। ਅੱਜ ਲਾਰੈਂਸ ਆਫ ਪੰਜਾਬ ਫਿਲਮ ਜਾਂ ਡਾਕੂਮੈਂਟਰੀ ਰਾਹੀਂ ਵੀ ਉਹੀ ਨੈਗੇਟਿਵਿਟੀ ਸਿੱਖ ਸੰਘਰਸ਼ ਦੇ ਖਿਲਾਫ, ਲਾਲ ਸਿੰਘਾਂ ਦੇ ਜੀ ਹੀਰੋ ਆ ਪੰਜਾਬ। ਹੁਣ ਇਸ ਦੇ ਉੱਤੇ ਅੱਜ ਸਾਰੇ ਪਾਸੇ ਚਰਚਾ ਹੋ ਰਹੀ ਹੈ ਕਿ ਇਹਨੂੰ ਗਲੋਰੀਫਿਕੇਸ਼ਨ ਦਿੱਤੀ ਜਾ ਰਹੀ ਆ ਗੁੰਡਾਗਰਦੀ ਨੂੰ। ਔਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਲੈ ਕੇ ਬਾਕੀ ਸਾਰਾ ਵਰਤਾਰਾ ਕੀ ਆ, ਸਾਡੇ ਲਈ ਕਲੰਕ ਪੰਜਾਬ ਨੇ। ਬਦਮਾਸ਼ੀ ਹੋਰ ਚੀਜ਼ ਹੁੰਦੀ ਹੈ, ਦਬੰਗਪੁਣਾ ਹੋਰ ਚੀਜ਼ ਹੁੰਦੀ ਹੈ। ਪੰਜਾਬ ਦੇ ਵਿੱਚ ਅਣਖ ਗੈਰਤ ਵਾਲੇ ਬਾਗੀ ਹੋਏ ਨੇ। ਆਪਾਂ ਅਕਸਰ ਗੱਲ ਕਰਦੇ ਹੁੰਦੇ ਆ ਪੰਜਾਬ ਦੇ ਤਾਂ ਜਿਹੜੇ ਡਾਕੂ ਆ, ਡਾਕੂ ਉਹ ਵੀ ਅਣਖ ਤੇ ਗੈਰਤ ਵਾਲੇ ਗੱਲ ਕਰਨ ਵਾਲੇ ਹੋਏ। ਸਾਡੇ ਇੱਥੇ ਸੁੱਚਾ ਸੂਰਮਾ ਜਾਂ ਦੁੱਲੇ ਭੱਟੀ ਜਾਂ ਜਿਉਣੇ ਮੌੜ ਵਰਗੇ ਜਾਂ ਹੋਰ ਜਿਹੜੇ ਸਾਡੇ ਪੰਜਾਬ ਦੇ ਇਹੋ ਜਿਹੇ ਇਸ ਵਰਗ ਦੇ ਵਿੱਚ ਲੋਕ ਨੇ, ਉਹਨਾਂ ਦੇ ਕਿਸੇ ਹੋਰ ਗੱਲ ਨਾਲ ਕਿਸੇ ਦਾ ਵਿਰੋਧ ਹੋ ਸਕਦਾ, ਪਰ ਉਹਨਾਂ ਦੀ ਨੈਤਿਕਤਾ, ਉਹਨਾਂ ਦੀ ਅਣਖ ਗੈਰਤ ਵਾਲੀ ਗੱਲ ਦੇ ਉੱਤੇ ਕਿਸੇ ਨੂੰ ਦਲੇਰੀ ਨਾਲ ਆਪਣੇ ਪੱਖ ਤੇ ਲੜਨ, ਇਹ ਨਹੀਂ। ਇਹ ਕਹਾਣੀ ਹੁਣ ਕੁਝ ਹੋਰ ਬਣਾਈ ਜਾ ਰਹੀ ਆ। ਪੰਜਾਬ ਨੂੰ ਜਦੋਂ ਕਹਿੰਦੇ ਆ ਯੂਪੀ ਬਿਹਾਰ ਨਾਲੋਂ ਮਾੜਾ ਹਾਲ ਹੋ ਗਿਆ, ਇਹ ਕੀਤਾ ਜਾ ਰਿਹਾ। ਇਹ ਇੰਡੀਅਨ ਸਟੇਟ ਵੱਲੋਂ ਪੰਜਾਬ ਨੂੰ ਨਸ਼ਿਆਂ ਦੇ ਨਾਲ, ਦੇਖੋ ਤੁਸੀਂ ਪਹਿਲੋਂ ਚਿੱਟੇ ਦਾ ਦਰਿਆ ਵਗਿਆ ਤੇ ਅੱਜ ਅਸੀਂ ਆਪ ਕਹਿੰਦੇ ਫਿਰਦੇ ਆ ਕਿ ਯਾਰ ਇੱਥੇ ਫੀਮ ਤੇ ਭੁੱਕੀ ਦੇ ਠੇਕੇ ਖੋਲ ਦੋ, ਇੱਥੇ ਖਸਖਸ ਦੀ ਖੇਤੀ ਖੋਲ ਦੋ। ਨਤੀਜਾ ਕੀ ਨਿਕਲੂਗਾ ਕਿ ਪੰਜਾਬ ਇੱਕ ਇਹੋ ਜਿਹਾ ਥਾਂ ਬਣ ਜੂ ਜਿੱਥੇ ਜਿਹਦੇ ਵੱਲ ਕੋਈ ਆਸ ਭਰੀ ਨਜ਼ਰ ਨਾ ਦੇਖ ਹੀ ਨਾ ਸਕੇ। ਇਸ ਮਾਹੌਲ ਦੇ ਵਿੱਚ ਇੰਡੀਅਨ ਸਟੇਟ ਦੇ ਸਾਰੇ ਪੁਰਜੇ ਯਤਨਸ਼ੀਲ ਨੇ, ਲੱਗੇ ਹੋਏ ਨੇ, ਅਲੱਗ ਗੱਲ ਹੈ। ਪਰ ਸਾਡੇ ਇੱਥੇ ਜਿਹੜੇ ਅਕਾਲੀ ਭਾਈਚਾਰਾ, ਅਕਾਲੀ ਦਲ ਵਾ, ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਹੋਇਆ? ਇਹਨਾਂ ਨੇ ਹੋਰ ਗੰਦ, ਹੋਰ ਨਿਘਾਰ ਪਾਉਣ ਵਾਲਾ ਏਜੰਡਾ ਫੜਿਆ ਹੋਇਆ। ਜੋ ਇੰਡੀਅਨ ਸਟੇਟ ਨੇ ਇਹਨਾਂ ਨੂੰ ਕਿਹਾ, ਇਹਨਾਂ ਨੇ ਸੱਤਾ ਜਦੋਂ ਮਾਣੀ ਆ ਉਦੋਂ ਸਾਰਾ ਕੁਝ ਉਹ ਕਰਦੇ ਕਰਾਉਂਦੇ ਰਹੇ ਨੇ। ਪੰਜਾਬ ਦੇ ਵਿੱਚ ਐਂਟੀ ਸਿੱਖ, ਐਂਟੀ ਪੰਜਾਬੀ ਏਜੰਡਾ ਲਾਗੂ ਕਰਨ ਲਈ ਇਹ ਵਰਤੇ ਗਏ। ਪਰ ਹੁਣ ਜਦੋਂ
2 ਦਸੰਬਰ ਨੂੰ ਹੁਕਮਨਾਮਾ ਹੋਇਆ, ਸਾਰੀ ਕੌਮ ਦੀ ਸਹਿਮਤੀ ਸੀ ਕਿ ਵਾਕਿਆ ਹੀ ਬਾਦਲ ਕਿਆਂ ਨੇ ਬਹੁਤ ਮਾੜਾ ਕੀਤਾ, ਸਿੱਖੀ ਦੇ ਦੁਸ਼ਮਣਾਂ ਦਾ ਸਾਥ ਦਿੱਤਾ, ਚਾਹੇ ਉਹ ਬੁੱਚੜ ਪੁਲਸੀਏ ਸੀ ਤੇ ਚਾਹੇ ਡੇਰੇ ਸਰਸੇ ਵਾਲੇ ਸੀ, ਚਾਹੇ ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਸੀ ਤੇ ਚਾਹੇ ਕੋਈ ਹੋਰ ਸੀ। ਆਖਰ ਸਾਡੀ ਰਵਾਇਤ ਅਨੁਸਾਰ ਅਕਾਲ ਤਖਤ ਸਾਹਿਬ ਤੋਂ ਇਹਨਾਂ ਦੇ ਜਦੋਂ ਪੁੱਛਿਆ ਗਿਆ, ਇਹਨਾਂ ਨੇ ਜਦੋਂ ਮੰਨ ਲਿਆ, ਲੋਕਾਂ ਨੂੰ ਲੱਗਿਆ, ਸੰਗਤ ਨੂੰ ਲੱਗਿਆ ਕਿ ਚਲੋ ਇੱਕ ਟਰਨਿੰਗ ਪੁਆਇੰਟ, ਬੜੀ ਵੱਡੀ ਗੱਲ, ਔਰ ਦੁਨੀਆ ਆਸ਼ਾ ਸ਼ਿਕਾਰ ਉੱਠੀ, ਤਨਖਾਹ ਲਾਈ ਗਈ। ਪਰ ਇਹਨਾਂ ਨੇ ਬਾਅਦ ਵਿੱਚ ਉਸ ਸਾਰੇ ਕਾਸੇ ਦੇ ਉਲਟ ਚੱਲਣ ਦਾ, ਔਰ ਇਹਦੇ ਕੋਈ ਇਹ ਇੰਡੀਅਨ ਸਟੇਟ ਨੇ ਜਾਂ ਉਹਦੇ ਏਜੰਟਾਂ ਨੇ ਜਿਵੇਂ ਡਿਊਟੀ ਲਾਈ ਹੋਵੇ ਕਿ ਅਸੀਂ ਤੁਹਾਨੂੰ ਦੁਬਾਰਾ ਸਾਰਾ ਕੁਝ ਦਿਆਂਗੇ, ਤੁਸੀਂ ਕੌਮ ਦੀ ਹੇਠੀ ਕਰੋ। ਇਸ ਮੌਕੇ ਬਾਦਲ ਦਲ ਦੇ ਝੰਡੇ ਹੇਠ ਉਹ ਸਾਰਾ ਕੁਝ ਕੀਤਾ ਜਾ ਰਿਹਾ। ਉਹ ਸਾਰੇ ਜਥੇਦਾਰ ਘਰਾਂ ਨੂੰ ਤੋੜ ਦਿੱਤੇ। ਬਾਦਲ ਦਲ ਦੇ, ਬਾਦਲ ਸੈਨਾ ਦੇ ਬੰਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਵੀ ਬਹੁਤ ਸਾਰੇ ਨੁਕਤਿਆਂ ਤੇ ਉਹਦੇ ਨਾਲ ਅਸਹਿਮਤ ਹੋ ਸਕਦੇ ਹਾਂ, ਪਰ ਜਿਵੇਂ ਉਹਦਾ ਜਲੂਸ ਕੱਢਿਆ ਜਾ ਰਿਹਾ, ਉਹਦੇ ਪੁੱਠੇ ਸਿੱਧੇ ਨਾਂ ਰੱਖ ਕੇ ਉਹਦੇ ਢਿੱਡ ਬਾਰੇ, ਉਹਦੇ ਪੱਗ ਬਾਰੇ ਬਾਡੀ ਸ਼ੇਮਿੰਗ, ਮੈਂ ਕਹਿੰਦਾ ਉਹਦਾ ਵਿਰੋਧ ਕਰੋ। ਉਹ ਸਿਆਸੀ ਖੇਤਰ 'ਚ ਚਲਾ ਗਿਆ, ਉਹਦੀ ਆਲੋਚਨਾ ਹੋ ਸਕਦੀ ਹੈ, ਪਰ ਉਹਨੂੰ ਜਲੀਲ ਕਰਨਾ ਸਿਰਫ ਇਸ ਕਰਕੇ ਤੇ ਇਹ 2 ਦਸੰਬਰ ਵਾਲੇ ਹੁਕਮਨਾਮੇ ਦੇ ਵਿੱਚ ਇਹਦਾ ਰੋਲ। ਦੂਜੀ ਗੱਲ, ਮੰਨ ਲਈ ਜੀ ਗੱਲ, ਕਈ ਹੋਰ ਭਰਾ ਹੋਣਗੇ ਵੀ ਇਹ ਹੈ ਤਾਂ ਉਹ ਹੈ ਜਿਹੀ ਸੀ। ਭਰਾਵੋ, ਸਾਰੀ ਕੌਮ ਦੇ ਉਹਦੇ ਜਦੋਂ ਜਥੇਦਾਰ ਸੀ ਉਦੋਂ ਵੀ ਤੇ ਹੁਣ ਵੀ ਉਹਦੇ ਨਾਲ ਸਹਿਮਤੀਆਂ ਹੋਣਗੀਆਂ, ਪਰ ਆਪਾਂ ਸਾਰੇ ਇਹ ਗੱਲ ਤਾਂ ਜਾਣਦੇ ਆ ਨਾ ਕਿ 2 ਦਸੰਬਰ ਵਾਲਾ ਹੁਕਮਨਾਮਾ, ਆਪਾਂ ਤਾਂ ਕਹਿੰਦੇ ਹੁੰਦੇ ਸੀ, ਕੌਮ ਚਾਹੁੰਦੀ ਹੁੰਦੀ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਅਕਾਲੀ ਫੂਲਾ ਸਿੰਘ ਤਾਂ ਬਣ ਕੇ ਦਿਖਾਤਾ ਉਹਨਾਂ ਨੇ। ਹੁਣ ਆਪਣੀ ਲੋੜ ਸੀ ਤੇ ਆਪਾਂ ਬਹਾਨੇ ਲੱਭ ਰਹੇ ਉਹ ਤੋਂ ਪਰਾਂ ਭੱਜਣ ਦੇ। ਹੁਣ ਉਹਨੂੰ ਛੱਡੋ, ਬੜਾ ਮਾੜਾ ਜੀ ਉਹ ਤਾਂ। ਜਿਹੜਾ ਦੂਜਾ ਆ ਗਿਆਨੀ ਰਘਵੀਰ ਸਿੰਘ ਆ, ਇਹਦੇ ਉੱਤੇ ਤਾਂ ਆਪਣਾ ਇਤਰਾਜ਼ ਰਿਹਾ ਸਗਾ ਤੇ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਫਾਰਗ ਕਰਤਾ, ਇਹ ਜਥੇਦਾਰ ਲਾ ਦਿੱਤਾ, ਤਾਂ ਗਿਆਨੀ ਰਘਵੀਰ ਸਿੰਘ ਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ ਬਾਦਲ ਕਿਆਂ ਦੇ ਨਾਲ, ਤੇ ਅੱਜ ਜੋ ਕੁਝ ਉਹਦੇ ਨਾਲ ਹੋ ਰਿਹਾ, ਅੱਜ ਜਦੋਂ ਉਹਨੇ ਆਪਦੀ ਰਿਹਾਇਸ਼ ਛੱਡੀ ਤੇ ਦਰਬਾਰ ਸਾਹਿਬ ਦੇ ਵਿੱਚ ਆਪਦੇ ਰਿਹਾਇਸ਼ ਤੋਂ ਸਮਾਨ ਘਰੇਲੂ ਜਦੋਂ ਲੈ ਕੇ ਆਪਦੇ, ਜਿਹੜਾ ਉਹਨੇ ਮਕਾਨ ਇੱਧਰ ਕਿਤੇ ਲਿਆ ਹੋਣਾ ਸ਼ਹਿਰ 'ਚ, ਜੱਦੀ ਆਪਦਾ ਮਕਾਨ ਪਾਇਆ ਹੋਣਾ, ਉੱਥੇ ਉਹਦੀ ਬੇਇੱਜ਼ਤੀ ਕੀਤੀ ਗਈ ਵੀ ਸਮਾਨ ਖੋਲ ਕੇ ਦਿਖਾਓ ਜੀ, ਤੁਸੀਂ ਐਂ ਕਿਵੇਂ ਲੈ ਜਾਓਗੇ। ਦੇਖੋ, ਅਕਾਲ ਤਖਤ ਦੇ ਜਥੇਦਾਰ ਦੀ ਪੋਸਟ ਤੇ ਰਿਹਾ, ਮੰਨ ਲਈ ਗੱਲ ਕਿ ਉਹ ਬੜਾ ਭੈੜਾ, ਬੜਾ ਮਾੜਾ, ਪਰ ਆਪਣੀ ਕੌਮ ਦੇ ਸਿਰ 'ਚ ਸਵਾਹ ਪਾਈ ਜਾ ਰਹੀ ਹੈ ਕਿ ਤੁਹਾਡੀਆਂ ਸਿਖਰ ਦੀਆਂ ਪੋਸਟਾਂ। ਇੱਕ ਪਾਸੇ ਇਹੀ ਬੰਦੇ ਜਦੋਂ ਬਾਦਲ ਦਲ ਦੇ ਹਿਸਾਬ ਨਾਲ ਚੱਲਦੇ ਆ, ਕੌਮ ਇਹਨਾਂ ਦੇ ਖਿਲਾਫ ਹੁੰਦੀ ਆ, ਉਦੋਂ ਬਾਦਲ ਦਲ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਇਹਨਾਂ ਨਾ ਹਰਪ੍ਰੀਤ ਸਿੰਘ ਤੇ। ਉਦੋਂ ਹਰਪ੍ਰੀਤ ਸਿੰਘ ਨਹੀਂ, ਜਥੇਦਾਰ ਸਿੰਘ ਸਾਹਿਬ ਸ਼੍ਰੀ ਅਕਾਲ ਪਤਾ ਨਹੀਂ ਕੀ ਕੁਝ ਕਰ। ਤੇ ਜਦੋਂ ਉਹ ਪੰਥ ਦੇ ਹਿਸਾਬ ਨਾਲ ਚੱਲਣ ਦੀ ਗੱਲ ਕਰਨ, ਉਦੋਂ ਕਹਿੰਦੇ ਸਾਡੀ ਰਾਮਕਾਰ ਟੱਪ ਗਿਆ, ਲਛਮਣ ਰੇਖਾ ਟੱਪ ਗਿਆ, ਹੁਣ ਇਹਦੇ ਅਸੀਂ ਭੜਕਾਵਾਂਗੇ ਜਿਵੇਂ ਫੱਟੀ ਤੇ ਖਿੱਦੋ ਭੜਕਾਈ ਦੀ। ਫਿਰ ਗਿਆਨੀ ਜੋਗਿੰਦਰ ਸਿੰਘ ਬਦੰਤੀ, ਉਹ ਤੇ ਦਬਾਅ ਪਾਇਆ ਗਿਆ ਕਿ ਤੂੰ ਜਿਹੜਾ ਹੁਕਮਨਾਮਾ ਡੇਰੇ ਸਰਸੇ ਦੇ ਮੁਖੀ ਖਿਲਾਫ ਹੋਇਆ ਉਹਨੂੰ ਰੱਦ ਕਰਨਾ, ਨਹੀਂ ਕੀਤਾ, ਉਹਨੂੰ ਜਲੀਲ ਕਰਕੇ ਤੋਰਿਆ। ਉਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦਾ ਪ੍ਰਧਾਨ ਉਦੋਂ ਸਰਨਾ ਸੀ, ਅੱਜ ਉਹ ਬਾਦਲ ਕਿਆਂ ਨਾਲ ਹੈ, ਉਹਨੇ ਉਦੋਂ ਕਿਹਾ ਵੀ ਅਸੀਂ ਹਾਜ਼ਰ ਹਾਂ ਜੀ, ਅਸੀਂ ਗੱਡੀ ਦਿੰਨੇ ਆ, ਸੇਵਾਦਾਰ ਦਿੰਨੇ ਆ, ਤੇਰਾ ਸਟੇਟਸ 'ਚ ਫਰਕ ਨਹੀਂ ਪੈਣਾ ਚਾਹੀਦਾ। ਬਾਦਲ ਦਲ ਉਹਨੂੰ ਰੋਲਣ ਲੱਗਿਆ ਰਿਹਾ। ਫੇਰ ਆ ਗਿਆ ਗਿਆਨੀ ਗੁਰਬਚਨ ਸਿੰਘ। ਜਿੰਨਾ ਗੰਦ ਗਿਆਨੀ ਗੁਰਬਚਨ ਸਿੰਘ ਨੇ ਪਾਇਆ, ਪੂਰੀ ਕੌਮ ਪਿੱਟ ਕੇ ਮਰ ਗਈ ਕਿ ਇਹਨੂੰ ਘਰ ਨੂੰ ਤੋਰੋ। ਬਾਦਲ ਦਲ ਵਾਲੇ ਕਹਿੰਦੇ ਕੌਣ ਹੋ ਤੁਸੀਂ, ਕਿਹੜੀ ਕੌਮ, ਨਹੀਂ ਤੋਰਿਆ ਉਹਨੂੰ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਾਉਣਾ ਸੀ ਕਾਰਜਕਾਰੀ, ਉਦੋਂ ਇਹ ਵੀ ਕਹਿੰਦਾ ਮੈਂ ਨਹੀਂ ਲੱਗਣਾ। ਨਹੀਂ, ਇੱਕ ਟਾਈਮ ਉਹ ਸੀ ਵੀ ਕੌਮ ਦੇ ਵਿੱਚ ਹਰ ਇੱਕ ਦੇ ਗੁਰਸਿੱਖ ਪਿਆਰੇ ਦੇ ਦਿਲ ਦੀ ਭਾਵਨਾ ਹੁੰਦੀ ਆ ਕਿ ਮੈਨੂੰ ਕਦੇ ਸੇਵਾ ਕਰਨ ਦਾ ਮੌਕਾ ਮਿਲੇ ਅਕਾਲ ਤਖਤ ਦੇ ਜਥੇਦਾਰ। ਇਹਨਾਂ ਗੰਦਿਆਂ ਬਾਦਲ ਕਿਆਂ ਨੇ ਇਹੋ ਜਿਹਾ ਮਾਹੌਲ ਸਿਰਜਤਾ ਕਿ ਲੋਕ ਕਹਿਣ ਕਿ ਮੈਨੂੰ ਕਿਤੇ ਜਥੇਦਾਰ ਦੀ ਪੋਸਟ ਨਾ ਮਿਲੇ। ਗਿਆਨੀ ਹਰਪ੍ਰੀਤ ਸਿੰਘ ਵੀ ਇਲਾਕੇ ਰਾਜੀ ਨਹੀਂ ਸੀ। ਆਖਰ ਉਹਨੇ ਇਹ ਬਿਆਨ ਦਿੱਤਾ ਸੀ ਕਿ ਜੇ ਮੈਨੂੰ ਗਲਤ ਕੰਮ ਕਰਨ ਨੂੰ ਦਬਾਅ ਪਾਇਆ, ਮੈਂ ਘਰ ਨੂੰ ਤੁਰ ਜਾਣਾ। ਤੁਰ ਵੀ ਗਿਆ ਉਹ। ਹੁਣ
ਜਦੋਂ ਤਾਂ ਗਿਆਨੀ ਗੁਰਬਚਨ ਸਿੰਘ ਜਾਂ ਕੋਈ ਹੋਰ ਬਾਦਲਕਿਆਂ ਦੇ ਹਿਸਾਬ ਨਾਲ ਚੱਲਦਾ ਰਵੇ ਤਾਂ ਉਹਨੂੰ ਤਾਂ ਕਹਿੰਦੇ ਇਹਨੂੰ ਤਾਂ ਰੱਖੋ, ਇਹਨੂੰ ਤੋਰੋ ਨਾ। ਬੜਾ ਔਖਾ ਦਿਲ ਤੇ ਪੱਥਰ ਰੱਖ ਕੇ ਘਰ ਨੂੰ ਤੋਰਿਆ ਗਿਆਨੀ ਗੁਰਬਚਨ ਸਿੰਘ। ਪਰ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਵੀਰ ਸਿੰਘ, ਜਿੰਨਾ ਟਾਈਮ ਤਾਂ ਬਾਦਲਕਿਆਂ ਦੇ ਹਿਸਾਬ ਨਾਲ ਚੱਲਦਾ ਕੋਈ ਬੱਲੇ ਬੱਲੇ ਆ, ਨਹੀਂ ਫਿਰ ਜੂਤ ਪਤਾਣ। ਹੁਣ ਜਿੰਨਾ ਮਾੜਾ, ਜਿੰਨਾ ਘਟੀਆ ਅੱਜ ਤੱਕਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਲਿਖਦੇ ਰਹੇ ਆ, ਅਗਾਂਹ ਆਇਆ ਲਓ ਦੌਰ। ਹੁਣ ਗਿਆਨੀ ਰਘਵੀਰ ਸਿੰਘ ਦੀ ਵਾਰੀ ਹੈ। ਇਹ ਸਾਰੇ ਕਾਸੇ ਬਾਰੇ ਕਈ ਭਰਾ ਸੋਚਣਗੇ ਕਿ ਇਹਨਾਂ ਅਕਾਲੀਆਂ ਨੇ, ਇਹਨਾਂ ਜਥੇਦਾਰਾਂ ਨੇ ਜੋ ਕਰਨਾ ਕਰੀ ਜਾਣ, ਆਪਾਂ ਆਪਣੇ ਫੋਕਸ ਖਾਲਿਸਤਾਨ ਤੇ ਰੱਖੋ ਜਾਂ ਆਪਾਂ ਹੋਰ ਏਜੰਡੇ। ਭਰਾਵੋ ਸੋਚੋ, ਇਹ ਸਾਰਾ ਕੁਝ ਕਰਕੇ ਉਹ ਇਹ ਕਹਿ ਰਹੇ ਨੇ ਬਾਦਲ ਦਲ ਵਾਲੇ ਕਿ ਜਿਹੜੇ ਵੀ ਜਥੇਦਾਰ ਲੱਗਣਗੇ, ਕਿਉਂਕਿ ਜਥੇਦਾਰ ਦੀ ਪੋਸਟ ਪੂਰੀ ਕੌਮ ਨੂੰ ਪ੍ਰਭਾਵਿਤ ਕਰਦੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ, ਬਾਦਲ ਦਲ ਦੇ ਪ੍ਰਧਾਨ ਨਾਲ ਅਸਹਿਮਤੀ ਹੋਣੀ ਹੋਰ ਗੱਲ ਆ, ਪਰ ਜਥੇਦਾਰ ਦੀ ਪੋਸਟ ਨਾਲ ਸਾਡਾ ਮਸਲਾ ਹੋਰ ਤਰੀਕੇ ਦਾ ਹੋਣਾ। ਉਹ ਕਹਿੰਦੇ ਨੇ ਵੀ ਅਸੀਂ ਇੰਨੀ ਕੁੱਤੇ ਖਾਣੀ ਕਰਾਂਗੇ ਕਿ ਜਿਹੜਾ ਗਾਂਹ ਜਥੇਦਾਰ ਲੱਗੂ ਉਹ ਕਦੇ ਉਹਦੇ ਸੁਪਨੇ 'ਚ ਵੀ ਨਹੀਂ ਆਊਗਾ ਕਿ ਮੈਂ ਪੰਥ ਦੀ ਜਾਂ ਕੌਮ ਦੀ ਗੱਲ ਸੁਣਨੀ ਹੈ ਜਾਂ ਕਰਨੀ। ਇੰਨਾ ਜਲੀਲ ਕਰਨਾ, ਇਹ ਸਾਰਾ ਕੁਝ ਇਸ ਮੌਕੇ ਚੱਲ ਰਿਹਾ। ਇਹਦੇ ਨਾਲ ਕੌਮ ਦਾ ਨਿਘਾਰ ਹੋਊਗਾ। ਜਿਹੜੇ ਨੌਜਵਾਨ ਸਾਡੇ ਬੱਚੇ ਆ, ਉਹਨਾਂ ਦੇ ਮਨਾਂ 'ਚ ਕੌਮ ਦੇ ਇਹਨਾਂ ਸੰਸਥਾਵਾਂ ਦੇ ਬਾਰੇ, ਜਥੇਦਾਰ ਦੇ ਬਾਰੇ ਕੀ ਸਤਿਕਾਰ ਹੋਊ। ਉਹ ਆ ਮੌਜੂਦਾ ਜਥੇਦਾਰ ਦੇ ਆਪਾਂ ਵੀ ਸਾਰੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਢੰਗ ਤਰੀਕਿਆਂ ਨਾਲ ਇਤਰਾਜ਼ ਪ੍ਰਗਟ ਕੀਤੇ, ਉਦੋਂ ਕਰਨੇ ਵੀ ਚਾਹੀਦੇ ਇਸ ਸਲੀਕੇ ਨਾਲ। ਪਰ ਜਿੰਨਾ ਨੀਚਤਾ ਭਰਿਆ, ਜਿੰਨਾ ਮਾੜਾ ਵਿਹਾਰ ਕਰਕੇ ਸਾਡੀ ਕੌਮ ਦੇ ਬੱਚਿਆਂ ਦੇ ਦਿਲ ਦਿਮਾਗ 'ਚ ਇਹ ਜਿਹੜਾ ਇੱਕ ਜਿਵੇਂ ਕਿਸੇ ਚੰਗੇ ਘਰਾਣੇ ਦੇ ਵਿੱਚ ਨੈਗੇਟਿਵਿਟੀ ਆ ਜਾਵੇ ਤਾਂ ਪੂਰੇ ਪਰਿਵਾਰ ਦਾ। ਸੋ ਸਾਡਾ ਬਹੁਤ ਮਾੜਾ ਹਾਲ ਕੀਤਾ ਜਾ ਰਿਹਾ। ਇੱਕ ਪਾਸੇ ਇੰਡੀਅਨ ਸਟੇਟ ਵੱਲੋਂ, ਇੱਕ ਪਾਸੇ ਆ ਬਾਦਲਕਿਆਂ ਵੱਲੋਂ ਤੇ ਹੋਰਾਂ ਵੱਲੋਂ ਰਲ ਮਿਲ ਕੇ ਸਾਡੀ ਕੌਮ ਦੇ ਸਮਾਜਿਕ ਢਾਂਚੇ ਨੂੰ, ਸਾਡੀ ਨੈਤਿਕਤਾ ਨੂੰ ਬਹੁਤ ਰੋਲਿਆ ਜਾ ਰਿਹਾ। ਸੁਚੇਤ ਹੋਈਏ। ਵੈਸੇ ਤਾਂ ਮਸਲੇ ਖਾਲਿਸਤਾਨ ਬਣਾਏ ਬਗੈਰ ਹੱਲ ਨਹੀਂ ਹੋਣੇ, ਪਰ ਉਦੋਂ ਪਹਿਲਾਂ ਵੀ ਸਾਨੂੰ ਚਰਚਾ ਕਰਨੀ ਚਾਹੀਦੀ ਆ ਔਰ ਰਾਹ ਲੱਭਣੇ ਚਾਹੀਦੇ ਆ। ਸਮਾਪਤੀ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।